ਅਸੀਂ ਜੀ ਛੌੜੀਆਂ ਦੇ ਵਸਿੰਦੇ ਆ, ਨਾਲ ਸਾਡੇ ਪਟਵਾਰ ਸੀਗੇ। ਅੱਛਾ, ਹਿੰਦੂ ਪਟਵਾਰੀ ਦਾ। ਹਾਂ। ਉਹ ਸਾਡੇ ਬਾਬੇ ਨੂੰ ਲੱਗਿਆ ਕਹਿਣ ਵੀ ਤੁਹਾਡਾ ਲੈਲਪੁਰ ਦੀ ਜ਼ਮੀਨ ਦਾ ਤਬਾਦਲਾ ਕਰਾ ਦਿੰਦਾ। ਸਾਡਾ ਬਾਬਾ ਜਿਹੜਾ ਨਾ ਪਟਵਾਰੀ ਨਾਲ ਲੜ ਪਿਆ। ਅੱਛਾ, ਕਹਿੰਦਾ ਵੀ ਤੂੰ ਮੈਨੂੰ ਇਹ ਦੱਸ ਵੀ ਹਕੂਮਤਾਂ ਬਦਲਦੀਆਂ ਹੁੰਦੀਆਂ, ਕਿਤੇ ਰਾਇਆ ਵੀ ਬਦਲੀ ਆ ਵੀ ਇੱਕ ਖੱਤਰੀ ਇੱਕ ਹਿੰਦੂ, ਜਿਹੜਾ ਉਹ ਖੱਤਰੀ ਦਾ ਨਾ ਉਹਦਾ ਨਾਮ ਮੱਗਰ। ਅੱਛਾ, ਸਾਡੇ ਬਾਬੇ ਦਾ ਬੜਾ ਯਾਦ था ਮੱਗਰ। ਮੱਗਰ, ਅੱਛਾ, ਜੋ ਲੈਣ ਦੇਣ ਬੈਠਣਾ ਉੱਠਣਾ ਸਾਡੇ ਬਾਬੇ ਦਾ ਉਹਦੇ ਨਾਲ ਸੀਗਾ। ਅੱਛਾ, ਵੈਸੇ ਅੱਜ ਦੇ ਦੌਰ 'ਚ ਉਹ ਵੇਲਾ ਚੇਤੇ ਆ ਜਾਂਦਾ ਪੁਰਾਣਾ ਸਾਰਾ। ਉਹ ਦੇਖੋ ਜੀ, ਜਿਹੜੀ ਸਾਡੇ ਨਾਲ ਬੀਤੀ ਨਾ, ਸਾਨੂੰ ਤਾਂ ਕਿਉਂ ਮੈਨੂੰ ਸੋਝੀ ਇਸ ਚੀਜ਼ ਦੀ ਕਿ ਸਾਡੇ ਜਿੱਦਾਂ ਹੋਈ ਆ, ਜਿੱਦਾਂ ਅਸੀਂ ਆਏ ਆ ਪਾਕਿਸਤਾਨ ਨੂੰ। ਉਹ ਟਾਈਮ ਬੜਾ ਔਖਾ था। ਜਾਨ ਤਰਾਹ ਤਰਾਹ ਕਰ ਰਹੀ ਸੀ, ਗੱਡਿਆਂ ਨਾਲ ਘੁਮਾ ਆਏ ਆ, ਫਿਰ ਵੀ ਜਾਨ ਤਰਾਹ ਤਰਾਹ ਕਰ ਰਹੀ। ਤੇ ਮੁਸਲਮਾਨਾਂ ਨੇ ਕਿਹੜਾ ਸਿੱਖਾਂ ਦਾ ਨੁਕਸਾਨ ਨਹੀਂ ਕੀਤਾ। ਐਸ ਫੈਸਲਾਬਾਦ ਨੇ ਕੀਤਾ ਆ। ਮੇਰੇ ਗੱਲ ਯਾਦ ਆ ਗਈ, ਤਾਰਾ ਸਿੰਘ ਸੀਗਾ ਜਿਹੜਾ ਇਹਨਾਂ ਨੇ ਮੁਸਲਮਾਨਾਂ ਨੇ ਬੱਚਾ ਵੀ ਨਹੀਂ ਜਾਣ ਦਿੱਤਾ ਉੱਧਰ। ਉਸ ਤਾਰਾ ਸਿੰਘ ਨੇ ਜਾ ਕੇ ਪੰਜਾਬ ਦੇ ਵਿੱਚ ਖੱਪ ਪਾਈ ਹੈ ਵੀ ਮੇਰਾ ਤਾਂ ਛੱਡਿਆ ਹੀ ਕੱਖ ਨਹੀਂ, ਤੁਸੀਂ ਮੁਸਲਮਾਨਾਂ ਦੀ ਪੈਰਵਾਹੀ ਕਰਦੇ ਆ। ਇਹ ਫਿਰ ਜ਼ਿਆਦਾ ਮਾਰ ਤੀਰ ਹੋਈ ਆ ਕਿ ਇਹਨਾਂ ਨੇ ਮੁਸਲਮਾਨਾਂ ਨੇ ਉਸ ਤਾਰਾ ਸਿੰਘ ਦਾ ਕੱਖ ਵੀ ਨਹੀਂ ਛੱਡਿਆ। ਹੂਰੋ ਮਸ਼ਹੂਰ ਆਦਮੀ ਦਾ, ਮੰਨਿਆ ਦੰਨਿਆ ਆਦਮੀ ਦਾ, ਪੰਜਾਬ ਵਿੱਚ ਵੀ ਇੱਥੇ ਇੱਥੇ ਵੀ ਉਹਨੇ ਜਾ ਕੇ ਫਿਰ ਉੱਧਰ ਜਦ ਇਹਨਾਂ ਨੇ ਉਹਦਾ ਛੱਡਿਆ ਹੀ ਕੱਖ। ਇਹਨਾਂ ਨੇ ਮੁਸਲਮਾਨਾਂ ਵਾਲਿਆਂ ਨੇ ਥੋੜ੍ਹੀ ਲੋਟੀ ਕੀਤੀ ਆ, ਧਨੌਲੇ ਵਾਲਿਆਂ ਨੇ ਨਹੀਂ ਲੋਟੀ ਕੀਤੀ। ਅੱਜ ਅਗਰ ਉਧਰੋਂ ਕੋਈ ਸੁਨੇਹਾ ਭੇਜ ਦੇਵੇ ਤੁਹਾਡੇ ਪਿੰਡੋਂ ਕਿ ਬਈ ਆ ਜਾਓ, ਚੱਲੋਗੇ? ਜੇ ਭੇਜੂਗਾ ਤਾਂ ਸਾਨੂੰ ਜਾਣ ਨੂੰ ਕੀ ਤਕਲੀਫ ਆ? ਅਸੀਂ ਜਾਣਾ ਚਾਹੁੰਦੇ ਹਾਂ, ਸਾਨੂੰ ਦੇਖਣਾ ਚਾਹੀਦਾ। ਅਸੀਂ ਤਾਂ ਕਹਿੰਦੇ ਵੀ ਅਸੀਂ ਅੱਜ ਵੀ ਉੱਡ ਕੇ ਉੱਥੇ ਚਲੇ ਜਾਈਏ। ਪੰਜਾਬੀ ਲਹਿਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਔਰ ਹਸਬੇ ਮਾਮੂਲ ਹਮੇਸ਼ਾ ਦੀ ਤਰ੍ਹਾਂ ਅੱਜ ਵੀ ਆਪ ਜੀ ਦੇ ਰੂਬਰੂ ਪੇਸ਼ ਹੋਏ ਹਾਂ ਜੀ। ਪੰਜਾਬ ਦੀ ਜਿਹੜੀ ਵੰਡ ਦੀ ਦਾਸਤਾਨ ਹੈ ਔਰ ਪੰਜਾਬ ਦਾ ਜਿਹੜਾ ਪੁਰਾਣਾ ਵਸੇਬ ਹੈ ਉਸ ਨੂੰ ਲੈ ਕਰਕੇ ਲਾਇਲਪੁਰ ਦੇ ਇੱਕ ਪਿੰਡ ਦੇ ਵਿੱਚ ਮੌਜੂਦ ਹਾਂ ਔਰ ਮੇਰੇ ਨਾਲ ਉਸ ਵੇਲੇ ਦੇ ਚਸ਼ਮਦੀਦ ਗਵਾਹ ਜਿਨ੍ਹਾਂ ਨੇ ਨਾ ਸਿਰਫ ਪਾਰਟੀਸ਼ਨ ਵੇਖੀ, ਵੰਡ ਉਜਾੜਾ ਵੇਖਿਆ, ਬਲਕਿ ਉਸ ਤੋਂ ਪਹਿਲੇ ਜਿਹੜੀ ਪੰਜਾਬ ਦੀ ਰਹਿਤਲ ਸੀ, ਸੱਭਿਆਚਾਰ ਸੀ, ਵਸੇਬ ਸੀ ਪੰਜਾਬ ਦਾ, ਉਹ ਵੀ ਇਹਨਾਂ ਨੇ ਵੇਖੀ। ਸੋ ਆਓ ਇਹਨਾਂ ਕੋਲ ਪੁੱਛਦੇ ਹਾਂ ਕਿ ਉਸ ਵੇਲੇ ਕਿਸ ਤਰ੍ਹਾਂ ਹਾਲਾਤ ਸੀ, ਲੋਕ ਆਪਸ ਵਿੱਚ ਕਿਸ ਤਰ੍ਹਾਂ ਰਹਿੰਦੇ ਸੀ। ਬਜ਼ੁਰਗੋ, ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੋ? ਨਾਂ ਕੀ ਤੁਹਾਡਾ? ਰਹਿਮਤ ਅਲੀ। ਰਹਿਮਤ ਅਲੀ। ਤੁਹਾਡੇ ਵਾਲਿਦ ਮੁਹਤਰਮ ਦਾ? ਨਿਜ਼ਾਮਦੀਨ। ਨਿਜ਼ਾਮਦੀਨ। ਦਾਦਾ ਜੀ ਦਾ ਨਾਮ ਯਾਦ? ਹਾਂ, ਮੁਨਸ਼ੀ। ਮੁਨਸ਼ੀ। ਤੁਸੀਂ ਇਸ ਵੇਲੇ ਕਿੱਥੇ ਰਹਿੰਦੇ ਹੋ ਜੀ? ਧਨੌਲੇ ਰਹਿੰਦੇ ਹਾਂ। ਧਨੌਲੇ ਰਹਿੰਦੇ ਹੋ। ਧਨੌਲੇ ਨੂੰ ਪਤਾ ਕਿਹੜਾ ਚੱਕ ਨੰਬਰ ਪੈਂਦਾ? 117। 117 ਆਰਬੀ ਰੇਵੇ ਜਿੰਬੇ ਨਹਿਰ ਚੰਗ ਵਾਲੀ ਲੱਗਦੀ ਜਿੰਬੇ। ਅੱਛਾ, ਚੰਗ ਵਾਲੀ ਨਹਿਰ ਲੱਗਦੀ। ਅੱਛਾ ਬਜ਼ੁਰਗੋ, ਤੁਸੀਂ ਇੱਥੋਂ ਧਨੌਲੇ ਦੇ ਵਸਿੰਦੇ ਹੋ ਜਾਂ ਉੱਧਰੋਂ ਆਏ ਹੋ? ਅਸੀਂ ਜੀ ਛੌੜੀਆਂ ਦੇ ਵਸਿੰਦੇ ਆ। ਛੌੜੀਆਂ। ਅੱਛਾ, ਨਾਲ ਸਾਡੇ ਪਟਵਾਰ ਸੀਗੇ। ਅੱਛਾ, ਹਿੰਦੂ ਪਟਵਾਰੀ ਦਾ। ਹਾਂ। ਉਹ ਸਾਡੇ ਬਾਬੇ ਨੂੰ ਲੱਗਿਆ ਕਹਿਣ ਵੀ ਤੁਹਾਡਾ ਲੈਲਪੁਰ ਦੀ ਜ਼ਮੀਨ ਦਾ ਤਬਾਦਲਾ ਕਰਾ ਦਿੰਦਾ। ਅੱਛਾ, ਤੇ ਤੁਹਾਨੂੰ ਇੱਥੋਂ ਜਾਣਾ ਪੈਣਾ। ਸਾਡਾ ਬਾਬਾ ਜਿਹੜਾ ਨਾ ਪਟਵਾਰੀ ਨਾਲ ਲੜ ਪਿਆ। ਅੱਛਾ, ਕਹਿੰਦਾ ਵੀ ਤੂੰ ਮੈਨੂੰ ਇਹ ਦੱਸ ਵੀ ਹਕੂਮਤਾਂ ਬਦਲਦੀਆਂ ਹੁੰਦੀਆਂ, ਕਿਤੇ ਰਾਇਆ ਵੀ ਬਦਲੀ ਆ। ਤੂੰ ਸਾਨੂੰ ਇੱਥੋਂ ਕੱਢ ਕੇ ਰਾਜੀ ਹੈ, ਤੇਰੀ ਸਾਡੇ ਨਾਲ ਕੋਈ ਦੁਸ਼ਮਣੀ ਆ। ਉਹ ਫਿਰ 2 ਮਹੀਨੇ ਬਾਅਦ ਖੱਪ ਪੈ ਗਈ। ਅੱਛਾ, ਰੱਦੋ ਬਦਲ ਹੋਣ ਦੀ। ਇਹ ਵੀ ਸਾਡੇ ਨਾਨਕੇ ਦੇ ਮਾਛੀਵਾੜਾ ਪਿੰਡ, ਕਸਬਾ ਦਾ। ਅੱਛਾ, ਮਾਛੀਵਾੜਾ ਕਸਬਾ ਸੀਗਾ। ਅੱਛਾ, ਤੁਹਾਡਾ ਜਿਹੜਾ ਪਿੰਡ ਸੀ ਕੀ ਨਾਂ ਲਿਆ ਤੁਸੀਂ? ਚੌੜੀਆਂ ਦੇ ਲਾਗੇ ਕਿਹੜੇ ਕਿਹੜੇ ਪਿੰਡ ਸੀਗੇ? ਕਟਾਲਾ, ਇਹੀ ਧਨੌਲਾ ਵੀ ਨੇੜੇ ਹੀ ਦਾ, ਕਿਉਂ ਸਾਡੇ ਬਾਬੇ ਦੇ ਨਾਨਕੇ ਧਨੌਲੇ ਸੀਗੇ। ਅੱਛਾ, ਬੁਰਜ ਕਹੋ ਕਿ ਇੱਦਾਂ ਦੇ ਤਕਰੀਬਨ ਨੱਤੂ ਫੱਤੂ ਜਿਹੇ ਪਿੰਡ ਬਹੁਤ ਸੀਗੇ। ਅੱਛਾ, ਛੌੜੀਆਂ ਵੀ ਤੀਆਂ। ਬਰਾਦਰੀ ਤੁਹਾਡੀ ਕਿਹੜੀ ਹੈ? ਤੇਲੀ। ਅੱਛਾ। ਅਸੀਂ ਨਹੀਂ ਮਾਲਕ ਕੌਣ, ਤੇਲੀ ਕੌਣ ਨੇ। ਅੱਛਾ, ਤੇ ਸਾਨੂੰ ਬਾਹਰ ਕਹੇ ਵੀ ਨਾ ਵੀ ਮਾਲਕ ਸਾਹਿਬ, ਅਸੀਂ ਉਹਨੂੰ ਕਹਿੰਦੇ ਨੇ ਵੀ ਸਾਨੂੰ ਭਾਈ ਤੇਲੀ ਕਹੋ। ਅੱਛਾ, ਉਹਦੀ ਵਜ੍ਹਾ ਕਿ ਕੌਮ 'ਚ ਕੀ ਰੱਖਿਆ? ਦੌਲਤ ਨੂੰ ਸਲਾਮ ਨੂੰ। ਹਕੀਕਤ ਗੱਲ ਹੈ, ਦੌਲਤ ਨੂੰ ਸਲਾਮ ਆ। ਮਰਾਸੀ ਮੰਜੇ 'ਤੇ ਬੈਠਾ ਤਾ, ਚੌਰੀ ਹੁੱਕਾ ਪਿਲਾਉਂਦਾ ਦੇਖਿਆ ਮੈਂ, ਲਿਖਿਆ ਹੁੱਕਾ ਐ ਹੱਥ ਨਾਲ ਫੇਰ ਕੇ। ਉਹ ਕਹਿੰਦਾ ਭਾਈ
ਦੌਲਤ ਨੂੰ ਸਲਾਮ ਆ, ਇਹ ਮਰਾਸੀ ਨੂੰ ਸਲਾਮ ਨਹੀਂ ਹੈਗਾ। ਨਹੀਂ ਵੈਸੇ ਬਜ਼ੁਰਗੋ ਇਹ ਜਿਹੜਾ ਮਰਾਸੀ ਤੇਲੀ ਹੈ, ਤੇ ਵੈਸੇ ਇਹ ਤਾਂ ਅੱਜ ਦੇ ਦੌਰ 'ਚ ਅਸੀਂ ਵੇਖਦੇ ਹਾਂ ਹੁਣ ਟਾਟਾ ਗਰੁੱਪ ਹੈਗਾ ਹੈ ਤੇ ਲੋਹੇ ਦਾ ਕੰਮ ਕਰਦੇ ਨਾ, ਤੁਹਾਡੀ ਵਾਲੀ ਗੱਲ ਕਿ ਪੈਸੇ ਨੂੰ ਸਲਾਮ ਆ, ਪੈਸੇ ਨੂੰ ਸਲਾਮ। ਹਾਂ, ਤੇ ਉਹ ਲੋਹਾਰ ਹੋਣੇ ਆ, ਇਹ ਸਾਡੇ ਵੇਖ ਲਓ ਨਵਾਜ਼ ਸ਼ਰੀਫ ਸ਼ਬਾਜ਼ ਸ਼ਰੀਫ ਇਹ ਹੈਗੇ ਤੇ ਲੋਹਾਰ ਸੀਗੇ ਨਾ। ਸੋ ਗੱਲ ਕਰਨ ਦਾ ਮਕਸਦ ਹੈ ਕਿ ਇਹ ਪਛਾਣ ਵਾਸਤੇ ਪੁਰਾਣੀ ਜਿਹੜੀ ਵੰਡ ਸੀ ਨਾ, ਇਹ ਪਛਾਣ ਵਾਸਤੇ ਸੀ, ਸਾਡੇ ਮਾਸ਼ਰੇ ਨੇ ਉਹਦਾ ਕੋਈ ਹੋਰ ਹੱਲ ਕਰਦਾ। ਅੱਛਾ ਖੈਰ, ਮੈਂ ਤੁਹਾਡੇ ਪਿੰਡ ਵਾਲੇ ਪਾਸੇ ਆਵਾਂ। ਹਾਂਜੀ, ਪਿੰਡ ਵਾਲੇ ਪਾਸੇ ਆਓ। ਤੁਹਾਡਾ ਜਿਹੜਾ ਪਿੰਡ ਸੀਗਾ ਉਹ ਕਿੱਦਾਂ ਦਾ ਸੀਗਾ? ਆਪਸੀ ਰਹਿਤਲ ਕਿਸ ਤਰ੍ਹਾਂ ਦੀ ਸੀ? ਜਿਹੜਾ ਸਾਡਾ ਬਾਬਾ था ਨਾ, ਉਹਦੀ ਜ਼ਿਆਦਾ ਹਿੰਦੂ ਖੱਤਰੀ ਦਾ। ਅੱਛਾ, ਖੱਤਰੀ ਨੂੰ ਹਿੰਦੂ ਕਹਿੰਦੇ ਆ ਕਿ ਖੱਤਰੀ ਕੌਮ ਲੈਂਦਾ, ਇਹ ਤੁਹਾਨੂੰ ਪਤਾ ਹਿੰਦੂਆਂ ਦੇ ਵਿੱਚ ਹੀ ਹੁੰਦੇ ਖੱਤਰੀ, ਬ੍ਰਾਹਮਣ, ਸ਼ੂਦਰ, ਦਰਵੇਸ਼। ਮਸਲਨ ਹੁਣ ਮੈਂ ਤੁਹਾਡਾ ਖੁੱਲ੍ਹ ਕੇ ਗੱਲ ਕਰਾਂ ਨਾ ਵੀ ਇੱਕ ਖੱਤਰੀ ਇੱਕ ਹਿੰਦੂ, ਜਿਹੜੀ ਜਿਹੜਾ ਉਹ ਖੱਤਰੀ ਦਾ ਨਾ ਉਹਦਾ ਨਾਮ ਮੱਗਰ। ਅੱਛਾ, ਸਾਡੇ ਬਾਬੇ ਦਾ ਬੜਾ ਯਾਰ था ਮੱਗਰ। ਮੱਗਰ, ਅੱਛਾ, ਜੋ ਲੈਣ ਦੇਣ ਬੈਠਣਾ ਉੱਠਣਾ ਸਾਡੇ ਬਾਬੇ ਦਾ ਉਹਦੇ ਨਾਲ ਸੀਗਾ। ਅੱਛਾ, ਇਹ ਜਿਸ ਵਕਤ ਸਾਡੇ ਬਾਬਾ, ਇੱਕ ਬਾਬੇ ਦਾ ਭਾਈ, ਇੱਕ ਬਾਬੇ ਸਾਡੇ ਦੀ ਭੈਣ। ਅੱਛਾ, ਇਹ ਛੋਟੇ ਛੋਟੇ ਜਿਹੇ ਦੇ ਮਾਂ ਬਾਪ ਮਰ ਗਏ। ਅੱਛਾ, ਜਿਹੜੀ ਜਾਇਦਾਦ ਸੀ ਨਾ ਉਹ ਛੋੜੀਆਂ 'ਚ ਦੀ। ਅੱਛਾ, ਇਹ ਫਿਰ ਜਿਸ ਵੇਲੇ ਛੋਟੇ ਛੋਟੇ ਦੇ ਮਾਂ ਬਾਪ ਮਰ ਗਏ ਨਾ, ਫਿਰ ਜਿਹੜਾ ਸਾਡਾ ਬਾਬਾ था ਨਾ, ਇਹ ਧਨੌਲੇ ਦੇ ਵਿੱਚ ਉਹਦਾ ਨਾਮ ਵਰਿਆਮ था, ਸਾਡੇ ਬਾਬੇ ਦਾ ਸਕਾ ਮਾਮਾ था ਵਰਿਆਮ। ਵਰਿਆਮ। ਅੱਛਾ, ਇਹ ਫਿਰ ਜਾ ਕੇ ਸਾਡਾ ਬਾਬੇ ਨੂੰ, ਦਾਦੇ ਨੂੰ, ਸਾਡੀ ਅੱਬੇ ਦੀ ਫੁੱਫੀ ਨੂੰ, ਇਹ ਫਿਰ ਅਸੀਂ ਧਨੌਲੇ ਲੈ ਆਇਆ। ਇਹ ਧਨੌਲੇ ਪਲੇ। ਅੱਛਾ, ਜਿਹੜੇ ਧਨੌਲੇ ਪਲ ਗਏ ਆਪਣੀ ਸੋਚ ਬੂਝ ਹੋ ਗਏ, ਫਿਰ ਇਹਨੇ ਆ ਕੇ ਆਪਣੀ ਜਾਇਦਾਦ ਸਾਂਭੀ। ਅੱਛਾ, ਜਿਹੜੀ ਅੱਧੀ ਜ਼ਮੀਨ ਸੀ ਫਿਰ ਛੋਟੇ ਬਾਬੇ ਦੇ ਨਾਂ ਲੱਗੀ, ਜਿਹੜੀ ਜ਼ਮੀਨ ਸੀ ਅੱਧੀ ਫਿਰ ਬਾਬੇ ਵੱਡੇ ਦੇ ਨਾਂ ਲੱਗੀ। ਅੱਛਾ, ਸਾਡੀ ਜ਼ਮੀਨ ਇੱਕ ਰਹਿਸ਼ ਦੇ ਨਾਲ ਪਟਵਾਰੀ ਦਾ ਬਾਰ-ਬਾਰ ਕਰਤਾ। ਮੂਹਰੇ ਸਾਡੇ ਕੋਲ 2 ਕਨਾਲਾਂ ਦੀ ਬਗੀਚੀ ਸੀਗੀ, ਜਿੱਥੇ ਇਹਦੇ 3 ਬੰਦਿਆਂ ਦਬਾ ਪਾਇਆ ਨਾ, ਇੰਨੀਆਂ ਮੋਟੀਆਂ ਦੇਸੀ ਕਿੱਕਰਾਂ ਲੰਬੀਆਂ ਬਹੁਤ ਲੱਗੀਆਂ। ਅੱਛਾ, ਜਿਹੜੀ ਸਾਡੀ ਘਰਾਲ ਦੀ ਨਾ ਕੋਲੂ ਲੱਗਿਆ ਤਾਂ ਜਿੱਥੇ, ਉਹ ਤੀ 18 ਹਰਸ ਦੀ ਲਟੈਨ ਚੜੀ ਹੋਈ। ਅੱਛਾ, 30 ਘਰ ਆਈਆਂ ਦੇ ਸੀਗੇ। ਐਸਾ ਘਰ ਦੇ ਵਿੱਚ ਮਸਲਾ ਸੀਗਾ, ਬਾਬਾ ਚਾਚਾ ਰਹਿਮਤੁल्ला ਹੁਣੇ ਬਹੁਤ ਹੋਇਆ, ਕਿਤੇ ਉਹ ਹੁੰਦਾ ਨਾ ਤੁਹਾਡੀ ਦੇ ਨਾਲ ਮੁਲਾਕਾਤ ਕਰਾਉਂਦੇ। ਉਹ ਬੰਦਾ ਸਾਡੇ ਪਿੰਡ ਦਾ ਦੋਹਤਾ ਦਾ। ਅੱਛਾ, ਇੱਥੇ ਹੁਣੇ ਮਰਿਆ ਉਹ। ਉਹ ਕਹਿੰਦਾ ਵੀ ਜਦ ਕੋਈ ਪੈਸੇ ਲੈਣ ਜਾਂਦਾ था ਨਾ ਤੁਹਾਡੇ ਬਾਬੇ ਕੋਲੋਂ, ਉਹ ਕਹਿੰਦਾ ਹੁੰਦਾ ਵੀ ਉਹ ਕਾਪੀ ਪਈ ਆ, ਪਹਿਲਾ ਵਰਕਾ ਥੱਲੋਂ 100 ਲੈ ਲਿਓ, ਦੂਆ ਥੱਲੋਂ 200 ਲੈ ਲਿਓ, ਤੀਆ ਥੱਲੋਂ 100 ਲੈ ਲਿਓ, ਉੱਥੋਂ 300 ਕੱਢ ਲਿਓ। ਜਾਣੀ ਕਿਸੇ ਨੂੰ ਆਪਣੀ ਨਾ ਪੱਥੀ ਪੈਸੇ ਦਿੱਤੇ ਤੇ ਜੇ ਅਗਲੇ ਨੇ ਮੋੜਨੇ ਹੁੰਦੇ ਦੇ ਕੇ ਜਾਣ ਵੀ ਆਪਾਂ 200 ਲਿਆ था। यानी अल्लाह ताला ਦਾ ਸ਼ੁਕਰ ਸੀਗਾ। ਸਹੀ। ਇਸੇ ਗੱਲੋਂ ਫਿਰ ਉਹ ਜਿਹੜੀ ਸੀ ਨਾ ਪਟਵਾਰੀ ਵਾਲਾ ਮਸਲਾ, ਮੁਰਗੀ ਉੱਥੇ ਆ ਜੀ ਨਾ, ਇਹ ਸਾਡਾ ਬਾਬਾ ਲੜ ਪਿਆ। ਅੱਛਾ, ਇਹ ਫਿਰ ਕਹਿਣ ਲੱਗਿਆ ਵੀ ਅਸੀਂ ਕਿਹਾ ਵੀ ਸਾਡੀ ਮਾਸੀ ਸਾਡੇ ਕੋਲ ਗਈ ਸੀ ਮੱਛਵਾੜੇ ਦੇ, ਵੀ ਅਸੀਂ ਵੀ ਆਪਣੇ ਨਾਨਕੇ ਚਲੀ ਜਾਂਦੇ ਹਾਂ। ਜਦ ਅਸੀਂ ਨਾਨਕੇ ਨੂੰ ਹੋਏ ਤਾਂ ਰੌਲਾ ਇਹ ਹੋ ਗਿਆ ਵੀ ਲੋਕ ਘਰ ਛੱਡ ਕੇ ਨਿਕਲਣ ਲੱਗ ਗਏ। ਅੱਛਾ, ਸਾਡਾ ਬਾਬਾ ਕਹਿਣ ਲੱਗਾ ਵੀ ਇੱਦਾਂ ਕਰੋ ਵੀ ਪੁੱਤ ਦੁੱਧ ਪੀ ਲਓ, ਖਬਰਾਂ ਰਾਹ 'ਚ ਮਿਲਣਾ ਕਿ ਨਹੀਂ ਮਿਲਣਾ, ਕਦੇ ਨਸੀਬਾਂ 'ਚ ਹੋਣਾ ਕਿ ਨਹੀਂ। ਅੱਛਾ, ਸਾਡਾ ਛੋਟਾ ਬਾਬਾ ਸੀਗਾ, ਉਹ ਜਿਹੜੀ ਤੁਹਾਡੀ ਦਾੜੀ ਹੈ ਨਾ ਇੱਦਾਂ ਦਾ ਕਾਲਾ ਸੀਗਾ, ਇੱਦਾਂ ਦਾ ਉਹਦਾ ਰੰਗ ਸੀਗਾ, ਬਾਕੀ ਸਾਰੇ ਜੀ ਠੀਕ ਤੇ। ਜਦ ਅਸੀਂ ਉੱਥੋਂ ਨਿਕਲੇ ਨਾ, ਨਾਲ ਸਾਡੇ ਘਰ ਰਲਾ ਭਰਾਈ ਦਾ ਉਹ ਨਿਕਲਿਆ। ਅੱਛਾ, ਇੱਕ ਘਰ ਜਲਾਇਆ ਦਾ ਸੀਗਾ, ਉਹ ਨਿਕਲਿਆ। ਅੱਛਾ, 2-3 ਘਰ ਹੋਰ ਸੀਗੇ ਰਾਈਆਂ ਦੇ, ਉਹ ਨਿਕਲੇ ਵੀ ਚਲੋ ਜੀ ਮੱਛਵਾੜੇ ਚੱਲਦੇ ਹਾਂ, ਨਾਲੇ ਉੱਥੇ ਰੋਟੀ ਚੰਗੀ ਮਿਲੂਗੀ, ਨਾਲੇ ਰਵਾਂਗੇ 4 ਦਿਨ ਚੰਗੇ। ਵਿੱਚ ਇਹ ਦਵਾਈ ਪਈ ਜਾਂਦੀ ਸੀਗੀ ਵੀ ਜੀ ਵਾਪਸ ਮੁੜੇ ਆਉਣਾ ਆ, ਇਹ ਹੋਊਗਾ ਇਹ ਹੋਊਗਾ। ਰਾਹ ਦੇ ਵਿੱਚ ਇੱਕ ਐਸਾ ਬੰਦਾ ਟੱਕਰਿਆ ਜਿਹੜਾ ਕਿ ਛੋੜੀਆਂ ਨੂੰ ਸਾਰਿਆਂ ਨੂੰ ਜਾਣਦਾ। ਉਹ ਕਹਿੰਦਾ ਵੀ ਮਾਛੋੜਾ ਦਾ ਪਰਸੋਂ ਦਾ ਖਾਲੀ ਹੋ ਗਿਆ। ਉੱਥੇ ਦਾ ਬੰਦਾ ਨਾ ਬੰਦੇ ਦੀ ਯਾਦ, ਤੁਸੀਂ ਉੱਥੇ ਜਾ ਕੇ ਕੀ ਲੈਣਾ। ਉਹ ਫਿਰ ਜਿਹੜੇ ਲੋਕ ਗੱਡੇ ਬੋਲਦ ਲੈ ਕੇ ਕਾਫਲਾ ਪੈਦਲ ਤੁਰ ਰਿਹਾ ਹੁੰਦਾ था ਨਾ, ਉਹਨਾਂ ਫਿਰ ਗੱਡਿਆਂ ਦੇ ਨਾਲ ਪਿੱਛੇ ਅਸੀਂ ਲੱਗ ਲਏ। ਅੱਛਾ, ਉਹਨਾਂ ਗੱਡਿਆਂ ਨਾਲ ਲੱਗ ਕੇ ਪਿੱਛੇ ਫਿਰ ਅਸੀਂ ਆਏ ਲੁਧਿਆਣੇ। ਰਿਆਸਤ ਪਟਿਆਲੇ ਤੋਂ ਤੁਰ ਕੇ ਲੁਧਿਆਣੇ ਤੱਕ ਆਏ। ਅੱਛਾ, ਉੱਥੇ ਆ ਕੇ ਫਿਰ ਐਲਾਨ ਕਰਾਇਆ ਵੀ ਮਾਛੋੜੇ ਦੇ ਲੋਕ ਕਿੱਥੇ ਕਿੱਥੇ ਬੈਠੇ ਆ। ਅੱਛਾ, ਸਾਡਾ ਮਾਮਾ ਦਾ ਫਿਰ ਜਿਸ ਵੇਲੇ ਐਲਾਨ ਕਰਾਇਆ, ਮਾਮੇ ਦਾ ਨਾਮ ਦੱਸਿਆ, ਗੁਲਮ ਨੂਰਾ ਦੱਸਿਆ, ਨਾਨੇ ਦਾ। ਉਹ ਫਿਰ ਸਪੈਸ਼ਲ ਬੰਦਾ ਨਾ, ਪਤਾ ਸੀਗਾ ਵੀ ਫਲਾਣੇ ਫਲਾਣੇ ਇਲਾਕੇ 'ਚ
फलाना फलाना हिस्सा बैठा। वो फिर साढ़े नाने को सानू छड्ड गए। अच्छा। असी जब उत्थे आ गए ना फिर बारिशां पैणियां बहुत शुरू हो गईयां। जिहड़ी सड़क लुधियाने ते खन्ने नूं आउंदी सी ना ਉਹਦੇ ਉੱਤੇ कैंप बैठा था। अच्छा। ਜਿਹੜੀ कैंप ਦੇ ਨਾਲ जगह थी ना सड़क ਦੇ ਨਾਲ ਉਹ तकरीबन मेरे जिन्नी डूंगी थी। अच्छा। वो पानी ना भर गई। फिर लोग सड़क ते आके कुल नालियां खेसियां खुसियां लाइयां। मैंने इन्नी सोची आ। अच्छा। साडे मामी बाबे साडे नाने का सगा मामा सगा भाणजा दा नाले दा ब्याया होया था नाले भाणजा दा नाले जवाई दा। अच्छा। वो साडे कोल सीगे ਇਹਦੇ लाल रंग के नोट ਜਿਹੜੇ ਸਾਨੂੰ ਸਾਡੇ बाबे ने ਦਿੱਤੇ कि किते वेले कवेले ਤੁਹਾਡੇ ਕੰਮ ਆਉਣਗੇ। ਇਹ ਮੈਨੂੰ ਪਤਾ नहीं किन्ने ਸੀਗੇ। ਛੀ ਬਾਬਾ ਮੇਰੇ ਥੈਲੀ ਜਿੰਨੀ ਮੋਟੀ। अच्छा। तवे ਦੇ ਬੈਠੇ ਸੁਕਾਉਂਦੇ ਸੀਗੇ। ਉਹ ਆਇਆ ਉਹਨੇ ਆ ਕੇ ਦੇਖਿਆ ਕਹਿੰਦਾ ਵੀ ਮਾਮਾ ਬਾਲਣ ਦੀ ਬੜੀ ਤੰਗੀ ਆ। ਫਿਰ ਅਸੀਂ ਦੇਖ ਕੇ ਆਏ ਹਾਂ ਬਾਹਰ ਇੱਕ ਕੋਠਾ ਹੈ ਉਹ ਦੇ ਲਿਆਈਏ। ਤੇ ਨਾਨਾ ਸਾਡਾ ਜਵਾਨ ਬੜਾ ਸੀਗਾ। ਅੱਛਾ। ਹਾਂ ਸਹਿੰਦਾ ਸੀਗਾ। ਉਹ ਪਤਿਆ ਬਤੂ ਕੇ ਜਦ ਧੁੱਪ ਤੱਪ ਨਿਕਲੀ ਨਾ ਨਿਕਲੀ ਤੇ ਉਹਨੂੰ ਨਾਲ ਲੈ ਗਏ। ਸਾਡੇ ਨਾਨੇ ਕੋਲ ਸੀਗੀਆਂ ਜਿੱਦਾਂ ਦੀ ਬੋਲਦਾਂ ਦੀ ਜੋਤ ਹੁੰਦੀ ਹੈ ਨਾ ਇੱਦਾਂ ਦੀ ਉਹਨੂੰ ਬੈਂਸਲੀ ਕਹਿੰਦੇ ਆ। ਉਹਦੇ 'ਚ 500 ਰੁਪਇਆ ਪੈਂਦਾ ਦਾ ਇੱਕ ਇੱਕ 'ਚ। ਉਹ 500 ਦੀਆਂ ਦੋ ਤੀਆਂ ਦੀ ਉਹ ਲੱਕ ਨੂੰ ਬੰਨੀਆਂ ਹੋਈਆਂ। ਜੇ ਤਾਂ ਉਹਨੇ ਸੂਝ ਬੂਝ ਹੁੰਦੀ ਜਾਂ ਜੇਨ 'ਚ ਗੱਲ ਆ ਜੀ ਫਿਰ ਤਾਂ ਲਾ ਕੇ ਕੁੱਲੀ 'ਚ ਰੱਖ ਜਾਂਦਾ। ਉੱਦਾਂ ਹੀ ਨਾਲ ਚਲਿਆ ਗਿਆ। ਅੱਛਾ। किस्सा खोता भी लै गए जो हो गए फिर होर किने मारना था बाहर या मुड़ के घर नहीं आया। वापस नहीं आए? नहीं वापस नहीं आए। फिर साड़ी अम्मी ने ना मेरी भैन थी बड़ी मैं छोटा सीगा मेरे तो छोटा मेरा एक भाई सीगा एक मेरा साडा भाई छोटा होर सीगा गोदी सीगा दुध चुंगदा सीगा 6 महीने ला लो साल दा ला लो ਜਿਹਨੂੰ ਦੁੱਧ ਚੁੰਗਦਾ ਸੀਗਾ। ਸਾਡੀ ਅੰਮੀ ਨੇ ਸਾਨੂੰ ਦੋਹਾਂ ਨੂੰ ਨਾਲ ਲੈ ਜਾਣਾ ਭੈਣ ਭਾਈਆਂ ਨੂੰ ਜਿੱਥੇ ਜਿੱਥੇ ਕੋਠੇ ਕੂਠੇ ਬਾਹਰ ਅਸੀਂ ਸਾਰੀ ਸਾੜੀ ਦਿਹਾੜੀਆਂ ਧੁੱਪ ਨਿਕਲੀ ਹੁੰਦੀ ਸੀ ਘੁੰਮ ਘੁਮਾ ਕੇ ਆਪਣੀ ਕੁੱਲੀ ਸ਼ਾਮ ਨੂੰ ਫੇਰ ਆ ਜਾਣਾ। ਅੱਛਾ। ਜਿਸ ਵੇਲੇ 15 ਦਿਨ ਲੰਘੇ ਨਾ ਫਿਰ ਉੱਥੇ ਲੱਗੀ ਗੱਡੀ ਰੇਲ ਆ ਕੇ ਲਾਹੌਰ ਨੂੰ। ਅੱਛਾ। ਤੇ ਚੜ੍ਹ ਚੁੜ ਗਏ ਸਾਰੇ। ਸਾਡਾ ਮਾਮਾ ਚੜ੍ਹ ਗਿਆ ਸਾਡੀ ਮਾਮੀ ਚੜ੍ਹ ਗਈ ਵਿਸਲ ਹੋ ਗਿਆ ਗੱਡੀ ਤੁਰ ਪਈ। ਅੱਛਾ। ਰਸ਼ ਬਹੁਤ ਆ ਕਿਸੇ ਨੂੰ ਪੈਰ ਰੱਖਣ ਨੂੰ ਜਗ੍ਹਾ ਨਾ ਮਿਲੀ। ਅਸੀਂ ਫਿਰ ਸਾਡੀ ਮਾਸੀ ਤਿੰਨੇ ਚੈਣੇ ਭੈਣ ਭਰਾ ਸੀ ਤੇ ਸਾਡੀ ਅੰਮੀ ਅਸੀਂ ਫਿਰ ਉੱਥੇ ਰਹਿ ਗਏ। अच्छा। उस तो बाद 8 दिन बाद फिर गड्डी लगी। ਉਹਦੇ 'ਚ ਆਸਾਨੀ ਨਾਲ ਅਸੀਂ ਬਹਿ ਗਏ। ਉਹ ਦੁਨੀਆ ਬਹਿ ਗਈ। ਉਹ ਤਕਰੀਬਨ ਘੰਟਾ ਜਾਂ 1.5 ਘੰਟਾ ਚੱਲ ਕੇ ਆਈ। 2 ਘੰਟੇ ਚੱਲ ਕੇ ਆਈ। ਸਾਨੂੰ ਨਹੀਂ ਪਤਾ 1000 ਰੁਪਈਆ ਬਣ ਆ ਗਿਆ। ਅੱਛਾ। ਉੱਥੇ ਆ ਕੇ ਉਹਨਾਂ ਨੇ ਗੱਡੀ ਖੜੀ ਕਰਤੀ। ਕਹਿਣ ਲੱਗੇ ਜੀ ਕਿ ਲਾਈਨ ਪੱਟੀ ਹੋਈ ਆ ਆਪਣਾ ਆਪਣਾ ਆਪ ਆ ਕਰੋ। ਅੱਛਾ। ਹਾਂਜੀ। ਉੱਥੇ ਫਿਰ ਲੋਕ ਆਪਣਾ ਸਾਬੋ ਸਮਾਨ ਕੋਈ ਭਾਂਡੇ ਸਿੱਟ ਜੋ ਵੀ ਜਿੰਨੀ ਜਿਹੜੀ ਚੀਜ਼ ਚੱਕ ਕੋਈ ਉਹ ਲੈ ਕੇ ਫਿਰ ਉੱਥੇ ਤੇ ਅਸੀਂ ਕਸੂਰ ਤੱਕ ਤੁਰ ਕੇ ਆਏ ਹਾਂ। ਅੱਛਾ। ਪਹਿਲਾਂ ਲੁਧਿਆਣੇ ਅਸੀਂ ਤੁਰ ਕੇ ਆਏ ਉੱਥੋਂ ਫਿਰ ਅਸੀਂ ਕਸੂਰ ਤੱਕ ਤੁਰ ਕੇ ਆਏ ਹਾਂ। ਚਾਰੇ ਭੈਣੇ ਭਾਈ ਸਾਡੀ ਮਾਂ ਤੇ ਸਾਡੀ ਮਾਸੀ। ਅੱਛਾ। ਇੱਥੇ ਫਿਰ ਜੀ ਭਰ ਤਾਂ ਰੋਟੀ ਮਿਲਦੀ ਸੀਗੀ ਕਸੂਰ ਕੈਂਪ ਲੱਗਿਆ ਸੀਗਾ ਚੰਗਾ ਕੈਂਪ ਸੀਗਾ। ਅੱਛਾ। ਉੱਥੇ ਵੀ 15 ਰੋਟੀ ਸਾਨੂੰ ਨਿੱਜੀ ਭਰਤੀ ਮਿਲਦੀ ਰਹੀ ਨਾ। ਉਸ ਤੋਂ ਬਾਅਦ ਫਿਰ ਟਰੱਕ ਲੱਗੇ। ਇਹ ਲਵੇ ਤੇ ਆਂਦਾ ਮੈਨੂੰ ਕਿੱਧਰ ਨੂੰ ਲੈ ਕੇ ਆਉਂਦੇ ਕਿੱਧਰ ਨਹੀਂ। ਅਸੀਂ ਟਰੱਕਾਂ 'ਚ ਸੌਂ ਗਏ। ਅੱਛਾ। ਮੈਂ ਵੀ ਸੌਂ ਗਿਆ। ਮੈਂ ਆਪਣੇ ਦੀ ਗੱਲ ਆ ਬਾਕੀ ਪਰ ਜਾਗਦੇ ਰਹੇ ਕਿਸੇ ਨੇ। ਫਿਰ ਸਿਲਾਂ ਦੇ ਵਾਲੇ ਦੇ ਕੋਲ ਚੰਦੂ ਚੱਕ ਆ। ਅੱਛਾ। ਸਿਲਾਂ ਦਾ ਸਟੇਸ਼ਨ ਹੈ ਨਾ ਜਿਹੜਾ ਇਹਦੇ ਨਾਲ ਚੰਦੂ ਚੱਕ ਆ। ਅੱਛਾ। ਅਸੀਂ ਫਿਰ ਉਹ ਕੁਦਰਤ ਵੱਲੋਂ ਨਾ ਉੱਥੇ ਇਕੱਠੇ ਹੋ ਗਏ ਭਰਾਈਆਂ ਦਾ ਘਰ। ਅੱਛਾ। ਇਹ ਫਿਰ ਜਿਹੜੇ ਸਾਡੇ ਪਿੰਡ ਦੇ ਰਾਹੀਂ ਦੇ ਨਾ ਉਹ ਤਕਰੀਬਨ ਨਾਲ ਨਾਲ ਪਿੰਡ ਜਿਹੜੇ ਖਿਲ ਰਹੇ ਨਾ ਕੋਈ ਕਿਸੇ ਪਿੰਡ 'ਚ ਬੈਠਾ ਤਾ ਕੋਈ ਕਿਸੇ ਪਿੰਡ 'ਚ ਬੈਠਾ ਤਾ। ਹਾਂ। ਇਹ ਫਿਰ ਜਿਸ ਵੇਲੇ ਅਸੀਂ ਇੱਥੇ ਚੰਦੂ ਚੱਕ ਆ ਗਏ ਨਾ ਜਿੰਨੀ ਰਹਿਨਵਾਈ ਜੰਗਲੀਆਂ ਨੇ ਕੀਤੀਆਂ ਨਾ ਉਸ ਟਾਈਮ ਉਹ ਅੱਲਾ ਬਿਹਤਰ ਜਾਣਦਾ। ਮੈਂ ਲੱਸੀ ਲੈਣ ਜਾਣਾ ਨਾ ਉਹਨਾਂ ਨਾ ਛੋਰੀਏ ਮੁੜ ਪੜਾ ਗਈ ਨੇ ਮੱਖਣ ਵੀ ਪਾ ਛੱਡੀ ਲੱਸੀ ਦੇ। ਅੱਛਾ। ਸਾਨੂੰ ਪਾਈਆ ਮੱਖਣ ਪਾ ਦਿੰਦੀਆਂ ਸੀਗੀਆਂ। ਸਹੀ। ਜਦੋਂ ਸਾਨੂੰ 6 ਮਹੀਨੇ ਹੋਏ ਨਾ ਰਹਿੰਦਿਆਂ ਨੂੰ ਫਿਰ ਸਾਡੀ ਮਾਲਕ ਬਰਾਰੀ ਤੇਲੀ ਬਰਾਰੀ ਦਾ ਪਟਵਾਰੀ ਲੱਗਿਆ ਹੋਇਆ ਸੀਗਾ। ਅੱਛਾ। ਉਹ ਕਿਤੇ ਪਤਾ ਲੱਗਿਆ ਫਿਰ ਉਸਦਾ ਪਸੰਦ ਆ ਉਹ ਸਾਡੀ ਅੰਮੀ ਕੋਲ ਆਇਆ ਕਰੇ। ਉਹ ਕਿਹਾ ਕਰੇ ਵੀ ਮੇਰਾ ਸਾਲਾ ਰੰਡਾ ਆ ਵੀ ਤੁਸੀਂ ਨਾ ਆਪਣੀ ਭੈਣ ਦਾ ਰਿਸ਼ਤਾ ਦੇ ਦਿਓ ਸਾਨੂੰ। ਅੱਛਾ। ਉਹ ਕਹਿਣ ਲੱਗੇ ਵੀ ਸਾਡਾ ਵਡਾਰੂ ਕੋਈ ਨਹੀਂ ਆਖਰ ਸਾਨੂੰ ਪਤਾ ਲੱਗੇ ਕੋਈ ਆਇਆ ਕੋਈ ਗਿਆ ਕਿੱਦਾਂ ਨਹੀਂ ਤੇ ਅਸੀਂ ਕਿੱਦਾਂ ਆਪਣੀ ਮਰਜ਼ੀ ਕਰ ਲਈ ਤੈਨੂੰ ਕਿੱਦਾਂ ਮੈਂ ਕਹਿ ਦੇਵਾਂ ਵੀ
ਮੈਂ ਤੈਨੂੰ ਆਪਣੀ ਭੈਣ ਦਾ ਰਿਸ਼ਤਾ ਦੇ ਦਿੰਦੀ ਹਾਂ। ਇਹ ਫਿਰ ਪੁੱਛਿਆ ਪਛਾਉਂਦਾ ਨਾ, ਇੱਕ ਪੂਰੇ ਸਾਲ ਬਾਅਦ ਫਿਰ ਸਾਨੂੰ ਸਾਡਾ ਬਾਪ ਉੱਥੇ ਗਿਆ। ਅੱਛਾ, ਲੱਭ ਲਿਆ ਸਾਨੂੰ, ਉੱਥੇ ਫਿਰ ਗੱਲਾਂ ਬਾਤਾਂ ਹੋਈਆਂ। ਨਹੀਂ, ਤੁਹਾਡੇ ਵਾਲਦ ਸਾਹਿਬ ਤੁਹਾਡੇ ਨਾਲ ਨਹੀਂ ਸੀਗੇ ਉਧਰੋਂ? ਨਹੀਂ ਨਹੀਂ, ਉੱਥੋਂ ਉਹ ਪਿੱਛੇ ਵੀ ਖਸੀ, ਇਹ ਫਿਰ ਬਰਿਆਮ ਦੇ ਕੰਪ ਨੂੰ ਆਏ ਨਾ। ਅੱਛਾ, ਇਹ ਗੱਡਾ ਤੁਹਾਡੇ ਵਾਲਦ ਸਾਹਿਬ ਪਹਿਲੀ ਟ੍ਰੇਨ 'ਚ ਆ ਗਏ ਸੀ? ਇਹ ਨਹੀਂ ਟਿਰਨਾ ਚਾਹੇ। ਅੱਛਾ, ਇਹ ਘਰੋਂ ਗੱਡੇ ਤੇ ਬੋਲਦ ਜੋਗਾ ਜੋੜ ਕੇ ਗੱਡੇ ਲੈ ਕੇ, ਜਿਹੜਾ ਘੁਟਾਲਾ था ਨਾ ਉੱਥੇ ਸਾਡੀ ਸਕੀ ਫੂਫੀ ਸੀ। ਅੱਛਾ, ਇਹ ਫਿਰ ਗੱਡਾ ਫਿਰ ਜੋੜ ਕੇ ਬੋਲਦ ਵਗੈਰਾ ਉੱਥੇ ਚਲੇ ਗਏ। ਜੋ ਸਮਾਨ ਤਾਂ ਨਾ ਘਰ ਦਾ ਚੰਗਾ ਚੰਗਾ ਜੇਵਰ ਚਾਂਦੀ ਦਾ, ਹੋਰ ਮਾਛਵਾੜੇ 'ਚ ਰਿਸ਼ਤੇਦਾਰੀ ਕਾਫੀ ਸੀਗੀ। ਇਹ ਸਾਡਾ ਅੱਬਾ ਦੱਸਦਾ ਹੁੰਦਾ ਵੀ 2 ਚਾਟੀਆਂ ਭਰੀਆਂ ਹੋਈਆਂ ਸੀਗੀਆਂ ਜਿਹੜੀਆਂ ਆ ਦੁੱਧ ਰਕੜਾਣੀਆਂ ਵੱਡੀਆਂ ਵੱਡੀਆਂ, ਉਹ ਮਗਰ ਖਰਤੀ ਦੇ ਘਰ ਰੱਖਿਆ ਇਹਦੇ, ਲੇਕਿਨ ਉਹਨੇ ਦਿੱਤੀਆਂ ਨਹੀਂ ਦੀਆਂ ਲੈਣ ਗਿਆ ਨੂੰ। ਕਹਿੰਦਾ ਮੁਨਸ਼ੀ ਤੁਹਾਡੇ ਰਾਹ ਵੀ ਕਿਸ ਨੇ ਖੋਹ ਹੀ ਲੈਣੀਆਂ ਨੇ, ਤੇ ਤੁਸੀਂ ਅੱਜ ਵਾਪਸ ਆਓਗੇ ਫਿਰ ਤੁਸੀਂ ਲੈ ਲਿਓ, ਜਾਂ ਅਮਨ ਹੋ ਜਾਊਗਾ ਫਿਰ ਤੁਸੀਂ ਲੈ ਲਿਓ। ਅੱਛਾ, ਇਹ ਫਿਰ ਸਾਡੇ ਬਾਬਾ ਦੇ ਦਾਦਾ ਦੋਏ ਇਹ ਆਏ ਕੰਪ ਬਰਿਆਮ ਨੂੰ। ਜਿਹੜਾ ਬਰਿਆਮ ਦਾ ਕੰਪ ਦਾ ਨਾ ਸਾਡੇ ਬਾਪ ਦਾ ਹੁੰਦਾ ਸੀਗਾ ਵੀ ਉਹ ਬਹੁਤ ਬੜਾ ਤਾ। ਇਹ ਹੈਲੀਕਾਪਟਰ ਜਿਹੜਾ ਨਾ ਉਹ ਹਰ ਵੇਲੇ ਫਿਰਦਾ ਤਾ। ਅੱਛਾ, ਉਹ ਕਹਿੰਦਾ ਮੁਸਲਮਾਨਾਂ ਨੂੰ ਵੀ ਤੁਸੀਂ ਕੈਂਪ ਤੋਂ ਬਾਹਰ ਨਹੀਂ ਜਾਣਾ, ਹਿੰਦੂਆਂ ਤੇ ਅਸੀਂ ਬੱਚਾ ਭੁੰਨ ਦੇਵਾਂਗੇ, ਕੈਂਪ ਤੋਂ ਬਾਹਰ ਨਹੀਂ ਜਾਣਾ ਜਿੰਨੀ ਹਦੂਦ ਹੈ ਕੈਂਪ ਦੀ। ਇਹਨਾਂ ਨੂੰ ਕੋਈ 2-4 ਦਿਨ ਜਦ ਹੋਏ ਤੇ ਨਾ ਇਹਨੂੰ, ਜਿੱਦਾਂ ਸਾਨੂੰ ਬਾਬੇ ਨੇ ਦੱਸਿਆ ਵੀ ਉੱਥੇ ਰੌਲਾ ਪਾ ਦਿੱਤਾ ਵੀ ਜੀ ਬਾਹਰ ਫਸਲਾਂ ਵੱਢ ਲਿਆਓ, ਪਸ਼ੂ ਭੁੱਖੇ ਮਰਦੇ ਨੇ। ਇਹ ਫਿਰ ਜਿਹੜੇ ਇੱਥੇ ਨਾ ਤੁਰਦੇ ਫਿਰਦੇ ਨੱਠਣ ਭੱਜਣ ਵਾਲੇ ਸ਼ੈਤਾਨ ਕਹਿ ਲਓ ਚਾਹੇ, ਜਾਂ ਤੁਸੀਂ ਹਾਂਜੀ ਤੇਜ਼ ਕਹਿ ਲਓ, ਇਹ ਫਿਰ ਦਾਤੀਆਂ ਖੁਆੜੀਆਂ ਲੈ ਕੇ ਚਲੇ ਗਏ ਕਮਾਦ ਵੱਢਣ। ਉੱਥੇ ਫਿਰ ਜਸਾ ਪਿਆ, ਜਿਹੜਾ ਉਹਨਾਂ ਦੇ ਕਾਬੂ ਹੈ ਉਹਨਾਂ ਨੇ ਭੁੰਨ ਦਿੱਤਾ। ਤਲਵਾਰਾਂ ਨਾਲ ਵੀ ਮਾਰੇ, ਰਾਈਫਲਾਂ ਨਾਲ ਵੀ ਮਾਰੇ। ਸਾਡਾ ਜਿਹੜਾ ਛੋਟਾ ਬਾਬਾ ਦਾ ਫਿਰ ਉਹ ਉਸ ਹੱਲੇ 'ਚ ਮਾਰਿਆ ਗਿਆ। ਅੱਛਾ, ਇਹ ਫਿਰ ਤੁਹਾਡਾ ਦਾਦੇ ਤੋਂ ਛੋਟਾ ਭਾਈ? ਛੋਟਾ ਭਾਈ। ਅੱਛਾ, ਇਹ ਫਿਰ ਸਾਡਾ ਅੱਬਾ ਦਾਦਾ ਹੁੰਦਾ ਸੀਗਾ ਵੀ ਜਦ ਅਸੀਂ ਫਿਰ ਲੱਭਣ ਜਾਂਦੇ ਹੁੰਦੇ ਸੀ ਨਾ, ਉਦੋਂ ਉੱਥੇ ਕੋਈ ਲਾਸ਼ਾਂ ਬਥੇਰੀਆਂ ਮਿਲਦੀਆਂ ਸੀ, ਲੇਕਿਨ ਸਾਡੇ ਚਾਚੇ ਦੀ ਲਾਸ਼ ਨਹੀਂ ਮਿਲੀ ਸਾਨੂੰ। ਲਾਸ਼ ਹੀ ਨਹੀਂ ਮਿਲੀ? ਹਾਂ, ਇਹ ਫਿਰ ਉੱਥੇ ਦੇ ਸਾਨੂੰ ਨਹੀਂ ਪਤਾ ਫਿਰ ਕਿੱਧਰ ਨੂੰ ਗੱਡਾ ਬਹੁਤ ਲੈ ਕੇ ਆਏ ਨੇ। ਇਹ ਨਾ 77 ਜਾ ਕੇ ਨਾ 13ਵੀਂ ਮੀਲ 'ਤੇ ਆ। ਅੱਛਾ, ਫੈਸਲਾਬਾਦੋਂ ਜੀ। ਬਾਗੇ ਵਾਲ ਬਸਿੰਦੇ ਬੈਠੇ ਦੇ, ਉਸ 77  'ਚ ਬਸਿੰਦੇ ਬੈਠੇ ਦੇ। ਇਹ ਵੀ ਜਿਹੜਾ ਸਾਡਾ ਖਾਨਦਾਨ ਦਾ ਨਾ ਫੁੱਫੀ ਦਾ, ਇਹ ਸਾਰਾ ਫਿਰ 77 ਆ ਕੇ ਬੈਠਿਆ। ਅੱਛਾ, ਸਾਨੂੰ ਫਿਰ ਸਾਡਾ ਪਿਓ ਇੱਥੇ 77 ਲਿਆਇਆ ਸੀ। ਮਤਲਬ ਕਿ ਪਾਰਟੀਸ਼ਨ ਤੋਂ ਸਾਲ ਡੇਢ ਬਾਅਦ ਹੀ ਤੁਹਾਨੂੰ ਆਪਣੇ ਵਾਲਦ ਸਾਹਿਬ ਨਾਲ ਮੁਲਾਕਾਤ ਹੋਈ ਆ? ਸਹੀ। ਇਹ ਫਿਰ ਜਦ ਇੱਥੇ ਅਸੀਂ ਆ ਗਏ ਨਾ 77, ਆਟੇ ਦੀ ਬੜੀ ਕਿੱਲਤ ਸੀਗੀ। ਅੱਛਾ, ਪਿਆਜੀ ਸੁਣੀ ਆ? ਨਹੀਂ, ਪਿਆਜੀ ਹੁੰਦੀ ਸੀ ਕਲੌਂਜੀ ਵਰਗਾ ਦਾਣਾ ਹੁੰਦਾ ਸੀ। ਕਲੌਂਜੀ ਤਾਂ ਦੇਖੀ ਹੈ ਨਾ? ਉਹ ਪਿਆਜੀ ਦੇ ਵਿੱਚ ਕਲੌਂਜੀ ਵਰਗਾ ਦਾਣਾ ਹੁੰਦਾ ਸੀਗਾ। ਅੱਛਾ, ਅੱਧੀ ਪਿਆਜੀ ਪਾਉਣੀ, ਅੱਧੀ ਕਣਕ ਪਾਉਣੀ। ਅੱਛਾ, ਉਹ ਫਿਰ ਆਟਾ ਪੀ ਕੇ ਅਸੀਂ ਰੋਟੀ ਪਕਾ ਕੇ ਖਾਣੀ। ਸਹੀ। ਇੱਥੇ ਵੀ ਥੋੜ੍ਹੇ ਅਸੀਂ ਪਿੰਡ ਮੱਖਣ ਖਾਂਦੇ ਆਏ। ਅਸੀਂ ਆਪਣੇ ਅੱਬੇ ਨੂੰ ਕਿਹਾ ਵੀ ਅੱਬਾ ਜੀ ਹੁਣ ਤਾਂ ਟੱਟੀ ਵੀ ਨਹੀਂ ਆਉਂਦੀ ਹੈ ਖਾ ਕੇ। ਅੱਛਾ, ਉਹ ਕਹਿੰਦਾ ਫਿਰ ਚਲੋ ਫਿਰ ਕਹਿੰਦਾ ਤੁਹਾਨੂੰ ਨਾ ਪਿੰਡ ਜਾ ਕੋਲ ਫੇਰ ਕੇ ਲਿਆਉਂਦਾ। ਸਾਡੀ ਭੈਣ ਤੇ ਮੈਂ, ਸਾਨੂੰ ਦੋਨਾਂ ਨੂੰ ਲੈ ਗਿਆ ਮੰਡੀ ਗੁੰਜਾਲ। ਅੱਛਾ, ਪਿਸ਼ਾਬ ਦੇ ਇਲਾਕੇ 'ਚ ਮੰਡੀ ਗੁੰਜਾਲ, ਸਟੇਸ਼ਨ ਵੀ ਆ। ਹਾਂਜੀ, ਉੱਥੇ ਸਾਡੇ ਪਿੰਡ ਦੇ ਬੈਠੇ ਦੇ। ਇਹਨਾਂ ਨੂੰ ਜੀ ਭਰ ਦੀ ਕਿੱਲਾ ਮਿਲਿਆ ਤਾਂ ਵਾਹੁਣ ਵਾਸਤੇ। ਅੱਛਾ, ਆਪਣੀਆਂ ਜ਼ਮੀਨਾਂ ਤਾਂ ਬਾਅਦ 'ਚ ਇਹਨਾਂ ਨੇ ਪਵਾਈਆਂ ਨਾ, ਜੀ ਭਰ ਦੀ ਕਿੱਲਾ ਮਿਲਿਆ ਸੀਗਾ। ਮੱਝਾਂ ਮੁੱਝਾਂ ਨੇ ਰੱਖੀਆਂ ਇਹਦੀਆਂ। ਉਸੇ ਵਾਹਵਾ ਅਸੀਂ ਨਾ 10 ਕੁ ਦਿਨ ਰਹਿ ਲਿਆ, 15 ਦਿਨ। ਛੋਲਿਆਂ ਦੀ ਰੋਟੀ ਮਿੱਸੀ ਹੋਣੀ, ਨਾਲ ਨੂੰ ਮੱਖਣ ਵੀ ਹੋਣਾ, ਲੱਸੀ ਵੀ ਹੋਣੀ। ਫਿਰ ਅਸੀਂ ਉੱਥੇ 15 ਦਿਨ ਰਹਿ ਕੇ ਆਏ। ਅੱਛਾ, ਮੈਂ ਨਾ ਹੁਣ ਤੁਹਾਨੂੰ ਦੁਬਾਰਾ ਤੁਹਾਡੇ ਪਿੰਡ ਲੈ ਕੇ ਜਾਂਦਾ। ਤੁਸੀਂ ਬੜੇ ਮਤਲਬ ਕਿ ਜੋ ਵੇਖਿਆ ਤੁਸੀਂ ਆਪਣੇ ਪਿੰਡੇ 'ਤੇ ਹੰਡਾਇਆ, ਉਹ ਤੁਸੀਂ ਬੜੇ ਤਜੱਸਸ ਨਾਲ ਦੱਸ ਰਹੇ ਸੀ। ਮੈਂ ਤੁਹਾਡੀ ਰਵਾਨੀ ਤੋੜਨਾ ਨਹੀਂ ਚਾਹੁੰਦਾ ਸੀਗਾ। ਅਤੇ ਮੈਨੂੰ ਇਹ ਦੱਸੋ ਤੁਸੀਂ ਕਿ ਜਿਹੜਾ ਤੁਹਾਡਾ ਪਿੰਡ ਸੀ, ਉੱਥੇ ਤੁਹਾਡਾ ਵਸੇਬ ਦੇ ਵਿੱਚ ਹਿੰਦੂ ਸਿੱਖ ਵੀ ਹੈਗੇ ਸੀਗੇ? ਸਿੱਖ ਨਹੀਂ ਸੀ, ਹਿੰਦੂ ਜ਼ਿਆਦਾ ਸੀ। ਜ਼ਿਆਦਾ ਹਿੰਦੂ ਸੀ। ਹਿੰਦੂਆਂ ਨਾਲ ਤੈਨੂੰ ਦੱਸ ਵੀ ਸਾਡੇ ਬਾਬੇ ਦਾ ਪਿਆਰ ਹੈ ਉਹਦੇ ਨਾਲ ਤਾਂ। ਮੱਗਰ ਜਾਂ ਖੱਤਰੀ ਕਹਿ ਲਓ ਜਾਂ ਮੱਗਰ ਕਹਿ ਲਓ। ਅੱਛਾ, ਨਾਮ ਉਹਦਾ ਮੱਗਰ ਸੀਗਾ? ਮੱਗਰ ਦਾ ਨਾਮ ਹੀ ਮੱਗਰ ਸੀਗਾ। ਅੱਛਾ, ਕਦੀ 47 ਤੋਂ ਪਹਿਲੇ ਕਦੀ ਇਸ ਤਰ੍ਹਾਂ ਹੋਇਆ ਹੋਵੇ ਕਿ ਹਿੰਦੂਆਂ ਨੇ ਮੁਸਲਮਾਨਾਂ ਨੂੰ ਕੁਛ ਆਖਿਆ? ਨਾ, ਜਿਹੜਾ ਰਿਆਸਤ ਵਾਲਾ ਨਾ ਪਟਿਆਲੇ ਵਾਲਾ ਉਹ ਰਾਜਾ, ਉਹ ਮਾਂ 'ਚ ਉਹਦੇ ਗੋਸ਼ਤ ਨਹੀਂ ਸੀ ਹੋਣ ਦਿੰਦਾ। ਅੱਛਾ, ਬੈੜੀ
ਵੱਡਾ ਗੋਸ਼ਤ ਨਹੀਂ ਕਰਨ ਨਹੀਂ ਸੀ ਹੋਣ ਦਿੰਦਾ। ਅੱਛਾ ਅੱਛਾ, ਜੇ ਗੋਸ਼ਤ ਦੀ ਜ਼ਰੂਰਤ ਪੈਂਦੀ ਸੀ ਨਾ ਮਾਛਵਾੜੇ ਦੀ ਪੈਂਦੀ ਸੀ। ਅੱਛਾ ਸਹੀ। ਬਾਕੀ ਜੇ ਖਾਣ ਪੀਣ ਤੋਂ ਇਲਾਵਾ ਗੱਲ ਕਰੀਏ, ਠੀਕ ਹੈ, ਮਤਲਬ ਆਪਸੀ ਵਸੇਬ ਗਮੀ ਤੇ ਖੁਸ਼ੀ ਤੇ ਆਣ ਜਾਣ ਹੈ ਸੀਗਾ? ਹਾਂ, ਜਿਹੜੇ ਸਾਡੇ ਬਰਾਦਰੀ ਦੇ ਨਾ ਉਹਨਾਂ ਨੇ ਮੁੜ ਕੇ ਸਾਡੀ ਇੱਥੇ ਬਾਹਰ ਪਾਕਿਸਤਾਨ ਚ ਆਉਣ ਨਾਲ ਨਾ ਕਦੇ ਇੱਦਾਂ ਦੀ ਨਹੀਂ ਦੀ ਗੁਫ਼ਤਗੂ ਹੋਈ ਵੀ ਸਾਡੇ ਨਾਲ ਜਬ ਚੰਗੀ ਨਹੀਂ ਦਾ ਕਰਦਾ। ਸਿਰਫ ਇਹ ਰਿਆਸਤ ਵਾਲਾ ਪਰਿਵਾਰ ਰਾਜਾ ਦਾ ਨਾ ਜਿਹੜਾ ਇਹ ਬੜਾ ਗੋਸ਼ਤ ਕੁਰਬਾਨੀ ਵੀ ਨਹੀਂ ਦਾ, ਕੁਰਬਾਨੀ ਵੱਡਾ ਗੋਸ਼ਤ ਨਹੀਂ ਕਰਨ ਦਿੰਦਾ, ਨਹੀਂ ਸੀ ਕਰਦਾ। ਅੱਛਾ ਅੱਛਾ। ਅੱਛਾ, ਮਾਛਵਾੜਾ ਜਿਹੜਾ ਦਾ ਨਾ ਉਹ ਤੁਸੀਂ ਲਾ ਲਓ ਵੀ ਸਾਤੇ ਇੰਨਾ ਕੁ ਦੂਰ ਤਾਂ ਜਿੰਨਾ ਧਨੌਲਿਓਂ ਕਮਾਲਪੁਰ ਆ। ਅੱਛਾ, ਕਮਾਲਪੁਰ ਤੁਸੀਂ ਹਾਂਜੀ ਹਾਂਜੀ, ਜਾਂ ਧਨੌਲਾ ਵੀ ਵੇਖਿਆ, ਕਮਾਲਪੁਰ ਵੀ ਵੇਖਿਆ। ਹਾਂ, ਇੰਨੀ ਕੁ ਦੂਰ ਸੀਗਾ ਮਾਛਵਾੜਾ। ਉੱਥੇ ਬੜਾ ਗੋਸ਼ਤ ਵੀ ਹੁੰਦਾ ਦਾ, ਹਰ ਚੀਜ਼ ਹੁੰਦੀ ਸੀ। ਸਹੀ ਸਹੀ। ਸਾਡੇ ਨਾਨੇ ਨੇ ਆਉਣਾ, ਉਹਨੇ 10-10 ਗੋਸ਼ਤ ਵੀ ਲਿਆਉਣਾ। ਮੱਛੀ ਦਾ ਬੜਾ ਸ਼ੌਕੀਨ ਤਾਂ, ਮੱਛੀ ਬਹੁਤ ਲਿਆਉਂਦਾ। ਅੱਛਾ, ਇੰਨੀ ਮੈਨੂੰ ਸੋਚੀ ਹੈ। ਜਿਹੜੀ ਤੁਸੀਂ ਗੱਲ ਸਾਨੂੰ ਪੁੱਛਦੇ ਆ ਪਿੰਡ ਦੀ ਰਹਿ ਸੀ, ਸਾਡਾ ਘਰ ਬਾਹਰ ਹੈ ਤਾਂ। ਅੱਛਾ, ਪਿੰਡੋਂ ਕੁੱਤ ਵਾਲੇ ਪਾਸੇ ਜਿਹੜਾ ਬਾਹਰ ਘਰ ਦਾ ਸਾਡਾ, ਫਿਰ ਨਾਲ ਟਿੱਬਾ ਪਿਆ ਤਾਂ ਜਿਹੜੀ ਜਗ੍ਹਾ ਸਾਰੀ ਵਿਹਲੀ ਸੀ। ਜਿਹੜੀ ਜ਼ਮੀਨ ਸੀ ਨਾਲ ਤਖੀਆ ਦਾ ਸਾਡੀ ਉਹ ਖੂਹ ਦੀ ਜ਼ਮੀਨ ਸੀ। ਟੱਗਾ ਜੋੜ ਕੇ ਨਾ ਉਹ ਛੋਟੀਆਂ ਛੋਟੀਆਂ ਕਿਆਰੀਆਂ ਬਣਾ ਕੇ ਨਾ, ਕਿਉਂ ਪਾਣੀ ਦਾ ਹੈ ਨਹੀਂ ਤਾਂ ਨਹਿਰੀ ਮਾਰੂ ਜੀ, ਉਹ ਜਿਹੜੀ ਮਾਰੂ ਜੀ ਉੱਥੇ ਮੂੰਗਫਲੀ ਵੇਚਦੇ ਤੇ। ਅੱਛਾ, ਇਹ ਮੈਨੂੰ ਪਤਾ ਹੈ। ਮੂੰਗਫਲੀ ਬਹੁਤ ਹੁੰਦੀ ਸੀ ਸਾਡੇ। ਵੈਸੇ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਦੱਸ ਰਹੇ ਹੋ, ਕਦੀ ਖਾਬਾਂ ਖਿਆਲਾਂ 'ਚ ਜਿਵੇਂ ਧਿਆਨ ਉੱਥੇ ਚਲਾ ਜਾਂਦਾ ਬੰਦੇ ਦਾ, ਸਾਰਾ ਕੁਝ ਅੱਖਾਂ ਮੂਹਰੇ ਆ ਜਾਂਦਾ? ਜਿਹੜੀ ਯਾਦ ਸਾਨੂੰ ਸਾਡੇ ਮਾਂ-ਬਾਪ ਨੇ ਦੱਸੀ ਆ ਨਾ, ਅਸੀਂ ਤਾਂ ਕਹਿੰਦੇ ਵੀ ਅਸੀਂ ਅੱਜ ਵੀ ਉੱਡ ਕੇ ਉੱਥੇ ਚਲੇ ਜਾਈਏ, ਸਾਨੂੰ ਸਾਡੀ ਜਾਇਦਾਦ ਮਿਲ ਜਾਵੇ। ਅੱਛਾ, ਸਾਡਾ ਅੱਬਾ ਜੀ ਨੇ ਸਨ 32 'ਚ 8ਵੀਂ ਪਾਸ ਕੀਤੀ ਆ। ਅੱਛਾ, ਇਹ ਸਾਨੂੰ ਕਿੱਥੋਂ ਪਤਾ ਲੱਗਿਆ? ਜਦੋਂ ਬਿਮਾਰ ਹੋਇਆ ਨਾ, ਡਾਕਟਰ ਨੇ ਪੁੱਛਿਆ ਵੀ ਬਜ਼ੁਰਗੋ ਤੁਹਾਡੀ ਉਮਰ ਕਿੰਨੀ ਆ? ਉਹ ਕਹਿੰਦਾ ਜੀ ਉਮਰ ਦਾ ਨਹੀਂ ਮੈਨੂੰ ਪਤਾ, ਮੈਂ ਸਨ 32 'ਚ 8ਵੀਂ ਪਾਸ ਕੀਤੀ ਆ। ਇਹ ਗੱਲ ਦਾ ਸਾਨੂੰ ਤਾਂ ਪਤਾ। ਦੂਆ ਹੈ ਵੀ ਸਾਡੀ ਫੁੱਫੀ ਉਹਨੂੰ ਬਥੇਰਾ ਕਹਿ ਲਈ ਵੀ ਵੀਰੇ ਤੂੰ ਨਾ ਜ਼ਮੀਨ ਦਾ ਕਲੇਮ ਦੇ, ਮਕਾਨ ਦਾ ਕਲੇਮ ਦੇ। ਸਨ 49 ਸਾਡੀ ਵਾਲਦਾ ਫੌਤ ਹੋ ਗਈ। ਜਿਹੜੀ ਕਹਾਣੀ ਖਰਾਬ ਹੋਈ ਆ, ਸਨ 49 ਸਾਡੀ ਵਾਲਦਾ ਫੌਤ ਹੋਈ ਆ ਨਾ, ਉਸ ਵਾਸਤੇ ਸਾਡੀ ਜਿਹੜੀ ਰੋਟੀ ਦਾ ਪਕਾਉਣ ਖਿਲਾਉਣ ਦਾ ਨਾ, ਉਹ ਸਾਡੇ ਡੱਬੇ ਤੇ ਜੁੰਮੇ ਪੈ ਗਿਆ। ਅੱਛਾ, ਇਹ ਫਿਰ 500 ਰੁਪਇਆ ਚਾਂਦੀ ਦਾ ਗੱਡੇ ਤੇ ਰੱਖ ਕੇ ਲਿਆਏ ਸੀਗੇ। ਅੱਛਾ, ਉਧਰੋਂ ਸਾਡਾ ਬਾਬਾ, ਸਾਡਾ ਬਾਬਾ ਆ ਕੇ ਇੱਥੇ 77 ਮਿਲਿਆ ਦੂਏ ਤੀਏ ਸਾਲ। ਸਹੀ ਸਹੀ। ਅੱਛਾ, ਵੈਸੇ ਅੱਜ ਦੇ ਦੌਰ 'ਚ ਉਹ ਵੇਲਾ ਚੇਤੇ ਆ ਜਾਂਦਾ ਪੁਰਾਣਾ ਸਾਰਾ? ਉਹ ਦੇਖੋ ਜੀ, ਜਿਹੜੀ ਸਾਡੇ ਨਾਲ ਬੀਤੀ ਨਾ, ਸਾਨੂੰ ਤਾਂ ਕਿਉਂ ਮੈਨੂੰ ਸੋਝੀ ਇਸ ਚੀਜ਼ ਦੀ ਵੀ ਸਾਡੇ ਜਿੱਦਾਂ ਹੋਈ ਆ, ਜਿੱਦਾਂ ਅਸੀਂ ਆਏ ਆ ਪਾਕਿਸਤਾਨ ਨੂੰ। ਉਹ ਟਾਈਮ ਬੜਾ ਔਖਾ था। ਜਾਨ ਤਰਾਹ ਕਰਦੀ ਸੀ, ਗੱਡਿਆਂ ਨਾਲ ਘੁਮਾਏ ਆ ਫਿਰ ਵੀ ਜਾਨ ਤਰਾਹ ਕਰਦੀ ਸੀ, ਕੋਈ ਇੱਥੇ ਵੀ ਨਾ ਮਾਰਦੇ। ਹੁਣ ਜਿੱਥੇ ਆ ਕੇ ਗੱਡੀ ਖੜੀ ਕੀਤੀ ਆ ਉਹਨਾਂ ਨੇ, ਉਜਾੜ ਬਈਆਬਾਨ, ਉੱਥੇ ਇੱਕ ਬੂਟੀ ਸੀਗੀ, ਉਹਨੂੰ ਭੈਣ ਚੋਦੀ ਨੂੰ ਕੰਡੇ ਬੜੇ ਸੀਗੇ, ਉਹ ਲੱਤਾਂ ਨੂੰ ਵੀ ਚੰਬੜੀ ਸੀ, ਕੱਪੜੇ ਨੂੰ ਵੀ ਚੰਬੜੀ ਸੀ। ਇੱਕ ਜ਼ਮੀਨ 'ਚ ਬੂਟੀ ਸੀਗੀ, ਉਹਦੇ ਕੰਡੇ ਬਹੁਤ ਲੱਗਦੇ ਤੇ, ਉਹਨੂੰ ਜਲਾਹਾ ਕਹਿੰਦੇ ਤੇ। ਹੁੰਦਾ ਤਾਂ ਹੁਣ ਆਪਣੇ ਹੈ ਨਹੀਂ, ਇੱਥੇ ਵੀ ਦਰਾ ਰਿਹਾ ਆ ਟਿੱਬੇ ਪਰ ਦਰਾਇਆ। ਆ ਟਿੱਬਾ ਮਸ਼ਹੂਰ ਤਾਂ ਇੱਥੇ ਕੋਈ ਰਹਿائش ਨਹੀਂ ਸੀ। ਠੀਕਰਾ ਠੰਬਾ। ਅੱਛਾ, ਤੁਸੀਂ ਇਹ ਦੱਸੋ ਕਿ ਪਿੰਡ 'ਚ ਕਿੱਦਾਂ ਤੁਸੀਂ ਨਿਕਲੇ ਸੀ? ਕੋਈ ਹਮਲਾ ਹੋਇਆ ਸੀ ਜਾਂ ਵੈਸੇ ਹੀ? ਨਾਨਕਿਆਂ ਨੂੰ ਆਏ ਤੇ ਅਸੀਂ ਤਾਂ। ਅੱਛਾ, ਨਾਨਕੇ ਆਉਂਦੇ ਨਿਕਲ ਗਏ। ਉਹ ਵੀ ਜਿਹੜਾ ਕਾਫਲਾ ਗੱਡਿਆਂ ਦਾ ਤੁਰਿਆ ਹੁੰਦਾ ਸੀ ਨਾ, ਸਿਹਤ ਦੇ ਨਾਲ ਬੰਦੇ ਹੈਗੇ ਤੇ ਨਾ ਫਿਰਨੇ ਤੁਰਨੇ ਵਾਲੇ। ਜਿਹੜਾ ਰਲਾ ਭਰਾਈ ਦਾ ਨਾ, ਉਹ ਸਿਰੇ ਦਾ ਚੋਟੀ ਦਾ ਬਦਮਾਸ਼ ਦਾ। ਅੱਛਾ, ਉਹਨੇ ਉਸ ਖਤਰੀਆਂ ਮੱਝਾਂ ਕੱਢ ਲੀਆਂ ਦੀਆਂ। ਅੱਛਾ, ਇਹ ਛੋਟੀਆਂ ਛੋਟੀਆਂ ਗੱਲਾਂ ਕਰਕੇ ਫਿਰ ਲੜਾਈਆਂ ਹੋਈਆਂ? ਜਦ ਉਹਨੇ ਮੱਝਾਂ ਕੱਢੀਆਂ, ਉੱਥੇ ਹਿੰਦੂ ਥਾਣੇਦਾਰ ਆ ਕੇ ਲੱਗ ਗਿਆ। ਅੱਛਾ, ਉਹ ਥਾਣੇਦਾਰ ਨੇ ਰਲੇ ਨੂੰ ਬੁਲਾ ਲਿਆ ਵੀ ਰਲੇ ਤੇਰੇ ਜੋਟ ਕੋਲ ਮੱਝਾਂ ਨੇ ਜਾਂ ਤੇਰੇ ਕੋਲ ਨੇ? ਮੇਰੇ ਰਿਸ਼ਤੇਦਾਰ ਨੇ ਉਹਨੂੰ ਮੱਝਾਂ ਮੋੜ ਲਓ। ਅੱਛਾ, ਉਹ ਖਤਰਾਣੀ ਕਹਿੰਦੀ ਆ ਦੂਏ ਦਿਨ ਜਦੋਂ ਕਿਤੇ ਉੱਥੇ ਬਾਜ਼ਾਰ ਨੂੰ ਲੰਘਿਆ, ਦੰਦਾ ਦੇ ਕੇ ਮੱਝਾਂ ਲੈ ਲਈਆਂ। ਉਹ ਕਹਿੰਦਾ ਵੀ ਇੱਦਾਂ ਕਰੀ, ਮੈਦਾਨੀ ਰੱਖੀ ਧੋ ਕੇ, ਕਾਲ ਨਹੀਂ ਰੱਖੀ ਧੋ ਕੇ ਚ ਦੁੱਧ ਪਾਉਣੇ ਨੂੰ। ਜੇ ਤੇ ਇਹ ਗੱਲ ਹੈ ਨਾ, ਫਿਰ ਜਿਹੜਾ ਤੇਲ ਲੱਗਦਾ ਲਾਰੀ। ਉਹ ਜਦ ਫਿਰ 8 ਦਿਨ ਲੰਘ ਗਏ ਨਾ, 8 ਦਿਨ ਦਾ ਟਾਈਮ ਲਿਆ ਤਾ ਖੱਤਰੀ ਕੋਲੋਂ। 8 ਦਿਨ ਗਏ, 2 ਦਿਨ ਗਏ, ਉਹਨੇ 10ਵੇਂ ਦਿਨ ਫਿਰ ਬੁਲਾ ਲਿਆ। ਅੱਛਾ, ਉਹ ਕਹਿੰਦਾ ਵੀ ਚੌਰੀ ਗੱਲ ਇਹ ਆ ਵੀ ਮੇਰੇ ਕਿਸੇ ਜੁੱਟ ਕੋਲ ਨਹੀਂ ਮੱਝਾਂ ਹੈਗੀਆਂ। ਅੱਛਾ, ਸਾਡੇ ਨੂੰ ਪਤਾ ਹੀ ਨਹੀਂ ਲੱਗਿਆ ਉਹਦਾ, ਮੈਂ ਬੜੀ ਤਲਾਸ਼ ਕੀਤੀ ਆ। ਉਹ ਕਹਿੰਦਾ ਪਾ ਲਓ ਇਹਨੂੰ ਲੰਬਾ। ਉਹ ਕਹਿੰਦਾ ਪੁੱਠਾ ਲਟਕਾ ਲਾ। ਪੁੱਠਾ ਲਟਕਾ ਕੇ ਸਾਡਾ ਬਾਪ ਦੱਸਦਾ ਹੁੰਦਾ
ਵੀ ਪੁੱਠਾ ਲੜਕਾ ਕੇ ਨਾ ਖਲ ਲੱਤਾਂ ਤੇ ਲਾਉਣੀ ਸ਼ੁਰੂ ਕਰ ਦੇ। ਮੱਝਾਂ ਹੈ ਨਹੀਂ ਆ, ਨਾ ਦੇਖੀਆਂ, ਨਾ ਪਤਾ, ਤੈਨੂੰ ਅਸੀਂ ਕਿੱਥੋਂ ਦੇ ਦਈਏ। ਇਹ ਆ ਵੀ ਜੋ ਤੂੰ ਕਹੇ ਤਾਂ ਤੈਨੂੰ ਮੱਝ ਮੁੱਲ ਲਿਖ ਲੈ ਦਿੰਦਾ ਆ। ਨਹੀਂ ਸੀ ਦਿੱਤੀਆਂ ਮੱਝਾਂ ਉਹਨੇ। ਉਹ ਬੰਦਾ ਸਾਡੇ ਨਾਲ ਸੀ। ਅੱਛਾ, ਸਹੀ ਸਹੀ। ਜਦੋਂ ਉੱਥੋਂ ਗੱਡੀ 'ਚ ਉਤਾਰੇ ਆ ਨਾ, ਮਤਲਬ ਤੁਸੀਂ ਆਪਣੇ ਵੱਲੋਂ ਪਿੰਡੋਂ ਨਾਨਕਿਆਲ ਗਏ ਸੀ? ਨਾਨਕਿਆਲ ਗਏ ਸੀ। ਤਾਂ ਕਰਕੇ ਤੁਹਾਡਾ ਬਾਪੂ ਵੀ ਤੁਹਾਡੇ ਤੋਂ ਵਿਛੜ ਗਿਆ? ਉਹ ਵਿਛੜੇ ਵੀ ਨਾਲ, ਉਹਦਾ ਮੰਨਦਾ ਹੀ ਨਹੀਂ, ਤੇ ਬਾਬਾ ਤਾਂ ਸਾਡਾ ਮੰਨਦਾ ਹੀ ਨਹੀਂ। ਤਾਂ ਕੀ ਕਹਿੰਦਾ ਤਾ? ਉਹ ਕਹਿੰਦਾ ਪਟਵਾਰੀ ਨਾਲ ਰੁਪਿਆ ਦਾ ਮੈਨੂੰ ਇੰਨੀ ਸੋਝੀ ਆ। ਪਟਵਾਰੀ ਨੂੰ ਕਹਿੰਦਾ ਵੀ ਤੂੰ ਮੈਨੂੰ ਇਹ ਦੱਸ ਵੀ ਕਦੇ ਦੁਨੀਆ ਵੀ ਰੱਦੋ ਬਦਲ ਹੋਈ ਆ? ਹੁਕਮਾਂ ਬਦਲਦੀਆਂ ਰਹਿੰਦੀਆਂ ਨੇ, ਲੇਕਿਨ ਹਿੰਦੂ ਕੌਮ ਨੂੰ ਜ਼ਿਆਦਾ ਪਤਾ ਤਾਂ ਇਹਨਾਂ ਚੀਜ਼ਾਂ ਦਾ ਵੀ ਰੱਦੋ ਬਦਲ ਹੋਣੀ ਆ। ਸਹੀ। ਵੈਸੇ ਦਿਲ ਕਰਦਾ ਹੁਣ ਜਾਣ ਨੂੰ ਪਿੰਡ? ਹੁਣ ਜਾਣ ਨੂੰ ਦਿਲ ਤਾਂ ਕਰਦਾ ਵੀ, ਲੇਕਿਨ ਉੱਥੇ ਹੈਗਾ ਕੌਣ ਹੈ? ਸਾਡਾ ਕੋਈ ਵੀ ਨਹੀਂ। ਜਿਹੜੀ ਸਾਡੀ ਜਿਹੜੀ ਦਾਦੇ ਦੀ ਸੀ ਨਾ ਪਰਵਿਸ਼, ਉਹ ਇਹੀ ਸੀ ਵੀ ਸਾਡਾ ਬਾਬਾ ਮੁਨਸ਼ੀ ਦਾ, ਬਾਬੇ ਦਾ ਭਾਈ ਸੀ ਜਾਂ ਬਾਬੇ ਦੀ ਭੈਣ ਸੀਗੀ। ਇਹਨਾਂ ਦੇ ਮਾਂ ਬਾਪ ਵੀ ਨਿੱਕਿਆਂ ਦੇ ਮਰ ਗਏ ਸੀਗੇ। ਇਹ ਧਨੌਲੇ ਪਲੇ ਆ ਆਪਣੇ ਬਾਬੇ ਦੇ ਮਾਮੇ ਕੋਲ। ਹਾਂ, ਬਰਿਆਮ ਨੇ ਪਾਲੇ। ਹਾਂ, ਇਹ ਬਰਿਆਮ ਨੇ ਪਾਲੇ। ਬਰਿਆਮ ਵੀ ਇੱਥੇ ਆ ਕੇ ਮਰਿਆ, ਮੈਨੂੰ ਕਬਰ ਦਿਖਾ ਲਈ ਦੀ, ਮਸਜਿਦ ਦੇ ਮੂਹਰੇ ਆ ਕਬਰ ਉਸ ਬੰਦੇ ਦੀ, ਜਿਹੜਾ ਸਾਡਾ ਬਾਬੇ ਦਾ ਮਾਮਾ था ਨਾ, ਉਹ ਇੱਥੇ ਆ ਕੇ ਫੌਤ ਹੋਇਆ। ਅੱਜ ਅਗਰ ਉਧਰੋਂ ਕੋਈ ਸੁਨੇਹਾ ਭੇਜ ਦੇਵੇ ਤੁਹਾਡੇ ਪਿੰਡੋਂ ਕਿ ਬਈ ਆ ਜਾਓ, ਚੱਲੋਗੇ? ਜੇ ਭੇਜੂਗਾ ਤਾਂ ਸਾਨੂੰ ਜਾਣ ਨੂੰ ਕੀ ਤਕਲੀਫ ਆ? ਅਸੀਂ ਜਾਣਾ ਚਾਹੁੰਦੇ ਹਾਂ, ਸਾਨੂੰ ਦੇਖਣਾ ਚਾਹੀਦਾ। ਸਾਡਾ ਮਤਲਬ ਤੁਹਾਡਾ ਦਿਲ ਹੈ ਜਾਣ? ਹਾਂ। ਕਿਉਂ ਮੇਰੇ ਤੋਂ ਸਿਵਾ ਹੁਣ ਸਾਡੇ ਘਰ ਦੇ ਵਿੱਚ, ਖਾਨਦਾਨ ਦੇ ਵਿੱਚ ਕੋਈ ਐਡਾ ਤਾਂ ਮਸਲਾ ਨਹੀਂ। ਹੁਣ ਮੈਂ ਘਰੇਲੂ ਗੱਲ ਨਹੀਂ, ਇੱਕ ਹੋਰ ਦੱਸਾਂ। ਦੱਸੋ ਜੀ। ਸਾਡੇ ਅੱਬਾ ਜੀ ਬਹੁਤ 5 ਵਾਰ ਦੇ ਨਮਾਜ਼ੀ ਸੀਗੇ, ਪਰਹੇਜ਼ੀ ਸੀਗੇ, ਤੇ ਨਾ ਬਾਬਾ ਵੀ ਅਸੀਂ ਨਮਾਜ਼ ਪੜ੍ਹਦਾ ਦੇਖਿਆ। ਲੇਕਿਨ ਖਰਚਾ ਕੋਈ ਹੁੰਦਾ, ਆਮਦਨ ਬਹੁਤ ਸੀ। ਬਸੀ ਤੇ ਵੱਖਰ ਲਿਆਉਣਾ, ਸਰੋਂ ਤੇਲ ਉੱਥੇ ਵੇਚ ਕੇ ਆਉਣਾ। ਅੱਛਾ। ਮੱਝ ਘਰ ਦੀ 2-3 ਜੀਆਂ ਦਾ ਕਾਹਦਾ ਖਰਚਾ ਹੁੰਦਾ? ਸਾਡੀ ਮਾਂ ਸੀਗੀ। ਇਹ ਜਿਸ ਵਾਰ ਫਿਰ ਅਸੀਂ ਇੱਥੇ ਆ ਗਏ ਨਾ, ਉਹ ਸਾਡਾ ਬਾਪ ਨਮਾਜ਼ ਪੜ੍ਹ ਕੇ ਆਇਆ, ਇਸ਼ਾ ਦਾ ਟਾਈਮ ਤਾਂ ਐਵੇਂ ਬੈਠੇ ਨਾ ਇਹ ਗੱਲਾਂ ਹੋਣ ਲੱਗ ਗਈਆਂ ਵੀ ਮੈਂ ਕਿਹਾ ਅੱਬਾ ਜੀ ਤੁਹਾਡੇ ਆਪਣੇ ਰਿਸ਼ਤੇਦਾਰ ਦਾ ਇੱਕ ਦਿਨ ਜਿਹੜੀਆਂ ਸਾਡੇ ਬਾਪ ਨੇ ਸਾਨੂੰ ਗੱਲਾਂ ਦੱਸੀਆਂ ਨਾ, ਉਹ ਮੈਨੂੰ ਸਾਰੀਆਂ ਦਾ ਪਤਾ। ਹੁਣ ਸਾਨੂੰ ਕੀ ਪਤਾ ਵੀ ਬਾਬਾ ਬਰਿਆਮ ਸਾਡੇ ਬਾਬੇ ਦਾ ਮਾਮਾ ਆ, ਇਹ ਸਾਡੇ ਬਾਪ ਨੇ ਸਾਨੂੰ ਦੱਸਿਆ। ਆਹੋ। ਇਹ ਫਿਰ ਹੁਣ ਘਰ ਦੇ ਵਿੱਚ ਹੁੰਦੀ ਕਹਿੰਦਾ ਵੀ ਪੁੱਤ ਅੱਲਾ ਦੀ ਹਿਕਮਤ ਹੋਆ ਵੀ ਸਾਡੇ ਘਰ ਦੇ ਵਿੱਚ ਅੱਲਾ ਦਾ ਕੁਦਰਤ ਵੱਲੋਂ ਇਜ਼ਾਫਾ ਜੀਆਂ ਦਾ ਨਾ ਹੋਇਆ। ਸਾਡੀ ਮਾਂ, ਸਾਡੀ ਕਹਿੰਦਾ ਭਾਈ ਦਾ ਚਾਚਾ ਦਾ ਜਾਂ ਫੁੱਫੀ ਸੀ, ਅਸੀਂ ਆ 2 ਭੈਣ ਭਾਈਆਂ, ਤੁਸੀਂ ਆ ਕਹਿੰਦਾ 3 ਭਾਈ ਆ 1 ਭੈਣ ਆ। ਮੇਰਾ ਵਿਆਹ ਹੋਇਆ ਇਸੇ ਗੱਲ ਨੂੰ। ਅੱਛਾ। ਇਹ 10 ਸਾਲ ਬਾਅਦ ਮੇਰੇ ਬੱਚੀ ਹੋਈ ਸੀਗੀ ਪਹਿਲੀ। ਅੱਛਾ ਅੱਛਾ। ਇੱਥੇ ਧਨੌਲੇ। ਹੁਣ ਅੱਲਾ ਦਾ ਕਰਮ ਹੈ ਵੀ ਏਡਾ ਵੱਡਾ ਖਾਨਦਾਨ ਬਣਿਆ ਜੇ ਮੈਂ ਵਿੱਚ ਬੈਠਾ ਦੇਖਦਾ। ਕਿੰਨੇ ਬੱਚੇ ਆ ਤੁਹਾਡੇ? ਮੇਰੇ ਕੋਲ 8 ਬੰਦੇ ਸੀਗੇ, 4 ਬੱਚੀਆਂ ਨੇ। ਅੱਛਾ। ਇੱਕ ਮੁੰਡਾ ਬਿਜਲੀ ਸ਼ਾਰਟ ਨਾਲ ਮਰ ਗਿਆ ਸੀਗਾ, ਬਾਕੀ 7 ਵਿਆਹੇ ਨੇ, 7 ਇਕੱਠੇ ਆ। ਰੋਟੀ ਇੱਕੋ ਹੀ ਜਗ੍ਹਾ ਖਾਂਦੇ ਆ, ਅੱਜ ਇੱਕੋ ਜਗ੍ਹਾ ਖਾਂਦੇ ਆ, ਤੇ ਚੌਥਾ ਮਹੀਨਾ ਲੰਘਿਆ ਮੇਰੇ ਘਰ ਦੀ ਫੌਤ ਹੋ ਗਈ ਆ। ਅੱਛਾ ਅੱਛਾ ਜੀ। ਸਹੀ ਸਹੀ। ਚਲੋ ਜੋ ਹੈ ਤੇ ਮਾਲਕ ਦਾ ਹੁਕਮ ਆ, ਸਾਰਿਆਂ ਨੇ ਜਾਣਾ, ਅਸੀਂ ਵੀ ਜਾਣਾ। ਹਾਂ, ਲੇਕਿਨ ਜਿਹੜੀ ਮੇਰੇ ਘਰ 'ਚ ਇਸ ਵੇਲੇ ਅੱਲਾ ਦਾ ਬੜਾ ਸ਼ੁਕਰ ਆ। ਚਲੋ ਅੱਲਾ ਰਹਿਮਤਾਂ ਰੱਖੇ। ਲੂਮਾਂ ਮੇਰੇ ਕੋਲ ਇਸ ਵੇਲੇ 40 ਚੱਲਦੀਆਂ ਨੇ। ਲੂਮਾਂ ਤੁਹਾਡੀਆਂ ਆਪਣੀਆਂ? ਲੂਮਾਂ ਜਿਹੜੀ ਸਾਨੂੰ 68 ਲੂਮਾਂ ਲਾਈਆਂ। ਅੱਛਾ। ਪਹਿਲਾਂ 16 ਖੱਡੀਆਂ ਮੇਰੇ ਕੋਲ ਸਟੈਪਲ ਦੀਆਂ ਚੱਲਦੀਆਂ ਰਹੀਆਂ ਨੇ। ਇੱਥੇ ਆ ਕੇ ਮੈਂ ਖੱਡੀ ਸਿੱਖੀ ਤਾਂ ਨਾਲ। ਅੱਛਾ ਅੱਛਾ ਅੱਛਾ। ਜ਼ਬਰਦਸਤ। ਜ਼ਿਆਦਾ ਨਹੀਂ ਆਸੇ ਪਾਸੇ ਫਿਰੇ। ਹੁਣ ਲੋਕ ਤਾਂ ਦੇ ਨਾ, ਕੋਈ ਪਿੰਡੀ ਵੀ ਜਾਇਆ, ਉੱਥੇ ਵੀ ਜਾਇਆ, ਅਸੀਂ ਜ਼ਿਆਦਾ ਦਾਤਾ ਦੇ ਦਰਬਾਰ ਗਏ ਆ। ਨਨਕਾਣੇ ਮੈਂ ਗਿਆ ਇੱਕ ਦਫਾ। ਅੱਛਾ। ਆਪਣੇ ਟੱਬਰ ਨੂੰ ਲੈ ਕੇ ਗਏ ਆ। ਅੱਛਾ। ਉੱਥੇ ਇੱਕ ਦਾਈ ਸੀਗੀ, ਸਾਡੇ ਅੱਬੇ ਦਾ ਸਾਲਾ ਤੇ ਸਾਲੀ। ਸਾਲਾ ਟਾਂਗਾ ਪਾਉਂਦਾ ਤਾ, ਸਾਲੀ ਜਿਹੜੀ ਦੀ ਦਿਲ ਉਹ ਇਕੱਠੇ ਹੀ ਸੀਗੇ। ਮੈਂ ਨਨਕਾਣੇ 7 ਦਿਨ ਰਹਿ ਕੇ ਆਇਆ। ਅੱਛਾ। ਉੱਥੇ ਮੇਰੇ ਘਰ ਦੇ ਨੂੰ ਉਹ ਦਾਈ ਨੇ TV ਦੱਸੀ ਸੀ ਵੀ ਇਹਨੂੰ TV ਆ ਮਸਲਾ। ਚਲੋ ਬਜ਼ੁਰਗੋ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੀਆਂ ਪੁਰਾਣੀਆਂ ਯਾਦਾਂ ਤੇ ਸੀਨਾ ਬਸੀਨਾ ਬਾਪੂ ਕੋਲੋਂ ਗੱਲਾਂ ਜਿਹੜੀਆਂ ਤੁਸੀਂ ਸੁਣੀਆਂ, ਫਿਰ ਉਹ ਤੁਸੀਂ ਉਹ ਵੇਲਾ ਵੇਖਿਆ, ਸਭ ਯਾਦ ਨੇ। ਉਹ ਇੱਕ ਪੂਰੀ ਸਦੀ ਤੁਹਾਡੇ ਸਾਹਮਣੇ ਹੈ। ਤੇ ਉਹੀ ਗੱਲਾਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਸਾਡੇ ਚੜ੍ਹਦੇ ਪਾਸੇ ਰਹਿੰਦੇ ਆ, ਜਿਹੜੇ ਪੰਜਾਬੀ ਬਾਹਰ ਲੋਕ ਰਹਿੰਦੇ ਆ, ਉਹ ਗੱਲਾਂ ਉਹਨਾਂ ਤੱਕ ਪਹੁੰਚ ਜਾਂਦੀਆਂ ਬਹੁਤ ਆਸਾਨੀ ਨਾਲ। ਜੋ ਅੱਜ ਕੱਲ੍ਹ ਦਾ ਇੰਟਰਨੈਟ ਹੈ,
ਸੋ ਸਾਡੀਆਂ ਇਹਨਾਂ ਕਹਾਣੀਆਂ ਦਾ ਮਕਸਦ ਕਿਸੇ ਜ਼ਾਤ ਧਰਮ ਕਿਸੇ ਮੁਲਕ ਦੇ ਖਿਲਾਫ ਕੋਈ ਵੀ ਗੱਲਬਾਤ ਕਰਨਾ ਨਹੀਂ ਹੈ, ਬਲਕਿ ਹਕੀਕਤ ਦੇ ਵਿੱਚ ਜਿਹੜੇ ਸਾਡਾ ਪੰਜਾਬ ਦਾ ਅਣਵੰਡੇ ਪੰਜਾਬ ਦਾ ਜਿਹੜਾ ਸਾਂਝ ਸੀ, ਜਿਹੜੀ ਰਹਿਤਲ ਸੀ, ਜਿਹੜਾ ਸੱਭਿਆਚਾਰ ਸੀ, ਉਹਦੇ ਉੱਪਰ ਆਪਾਂ ਗੱਲਬਾਤ ਕਰਦੇ ਹਾਂ। ਜਿਸ ਤਰ੍ਹਾਂ ਬਜ਼ੁਰਗਾਂ ਨੇ ਦੱਸਿਆ, ਇੱਕ ਲੰਬੀ ਚੌੜੀ ਦਾਸਤਾਨ ਬਜ਼ੁਰਗਾਂ ਨੇ ਦੱਸੀ ਕਿ ਉਸ ਵੇਲੇ ਕਿਸ ਤਰ੍ਹਾਂ ਇਹ ਵਾਲਿदैन ਤੋਂ ਵਿਛੜੇ, ਫਿਰ ਇਹਨਾਂ ਨੇ ਸਾਲ ਡੇਢ ਸਾਲ ਪਤਾ ਨਹੀਂ ਕਿੱਦਾਂ ਕੁ ਔਖਾ ਗੁਜ਼ਾਰਿਆ ਹੋਣਾ, ਔਰ ਐਸੇ ਕਿੰਨੇ ਕੁ ਹਜ਼ਾਰਾਂ ਹੀ ਲੋਕ ਹੋਣੇ ਆ ਜਿਹੜੇ ਘਰੋਂ ਕਿਸੇ ਹੋਰ ਉਹਦੇ 'ਚ ਨਿਕਲੇ ਹੋਣੇ ਆ ਔਰ ਵਿਛੜ ਗਏ ਹੋਣੇ ਆ। ਸੋ ਵਿਛੜੇ ਆ ਜੀ, ਘਰਾਂ ਦੇ ਘਰ ਵੀ ਖਤਮ ਹੋਏ ਨੇ। ਇੱਥੇ ਮੁਸਲਮਾਨਾਂ ਨੇ ਕਿਹੜਾ ਸਿੱਖਾਂ ਦਾ ਨੁਕਸਾਨ ਨਹੀਂ ਕੀਤਾ, ਐਸ ਫੈਸਲਾਬਾਦ ਨੇ ਕੀਤਾ ਆ। ਮੇਰੇ ਗੱਲ ਯਾਦ ਆ ਗਈ, ਤਾਰਾ ਸਿੰਘ ਸੀਗਾ ਜਿਹੜਾ ਇਹਨਾਂ ਨੇ ਮੁਸਲਮਾਨਾਂ ਨੇ ਬੱਚਾ ਵੀ ਨਹੀਂ ਜਾਣ ਦਿੱਤਾ ਉੱਧਰ। ਉਸ ਤਾਰਾ ਸਿੰਘ ਨੇ ਜਾ ਕੇ ਪੰਜਾਬ ਦੇ ਵਿੱਚ ਖੱਪ ਪਾਈ ਆ ਵੀ ਮੇਰਾ ਤਾਂ ਛੱਡਿਆ ਹੀ ਕੱਖ ਨਹੀਂ, ਤੁਸੀਂ ਮੁਸਲਮਾਨਾਂ ਦੀ ਪੈਰਵਾਹੀ ਕਰਦੇ ਆ। ਇਹ ਫਿਰ ਜ਼ਿਆਦਾ ਮਾਰ ਧੀਰ ਹੋਈ ਆ। ਬਿਲਕੁਲ ਤੁਸੀਂ ਸਹੀ ਗੱਲ ਕਰ ਰਹੇ ਹੋ। ਸਾਰਾ ਵਾਕਿਆ ਜਿਹੜਾ ਹੈ ਪੋਟੋਹਾਰ ਦਾ ਹੋਇਆ। ਅਗਰ ਤੁਸੀਂ ਇਸ ਗੱਲ ਨੂੰ ਸਮਝਦੇ ਆ ਜਾਂ ਤੁਸੀਂ ਕਿਸੇ ਕੋਲ ਅੱਗੇ ਸੁਣਿਆ ਹੋਣਾ, ਇਹ ਪੇਡੈਂਟ ਬਾਤ ਆ ਕਿ ਇਹਨਾਂ ਨੇ ਮੁਸਲਮਾਨਾਂ ਨੇ ਉਸ ਤਾਰਾ ਸਿੰਘ ਦਾ ਕੱਖ ਵੀ ਨਹੀਂ ਛੱਡਿਆ। ਹੂਰੋ ਮਸ਼ਹੂਰ ਆਦਮੀ ਦਾ, ਮੰਨਿਆ ਦੰਨਿਆ ਆਦਮੀ ਦਾ, ਪੰਜਾਬ 'ਚ ਵੀ ਇੱਥੇ ਵੀ ਉਹਨੇ ਜਾ ਕੇ ਫਿਰ ਉਧਰ ਜਦ ਇਹਨਾਂ ਨੇ ਉਹਦਾ ਛੱਡਿਆ ਹੀ ਕੱਖ। ਇਹਨਾਂ ਨੇ ਮੁਸਲਮਾਨਾਂ ਵਾਲਿਆਂ ਨੇ ਥੋੜ੍ਹੀ ਰੋਟੀ ਕੀਤੀ ਆ, ਧਨੌਲੇ ਵਾਲਿਆਂ ਨੇ ਨਹੀਂ ਰੋਟੀ ਕੀਤੀ, ਧਨੌਲੇ ਵਾਲਿਆਂ ਨੇ ਵੀ ਕੀਤੀ ਆ ਰੋਟੀ। ਲੇਕਿਨ ਹੁਣ ਕੋਈ ਮੰਨਦਾ ਨਹੀਂ ਮੰਨਦਾ ਨਾ। ਹੁਣ ਇਹੀ ਰੌਲਾ ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ। ਉਧਰ ਜਿਹੜੇ ਇਹਨਾਂ ਨੇ ਕੀਤੀ ਹੈ 2-3 ਘਰਾਂ ਨੇ ਪੋਲੇ ਨੇ ਥੋੜੀ ਰੋਟੀ ਕੀਤੀ ਆ। ਲੇਕਿਨ ਇਹ ਹੋਈ ਇੱਦਾਂ ਆ, ਜ਼ਿਆਦਾ ਮੁਸਲਮਾਨ ਮਾਰੇ ਸਿੱਖਾਂ ਨੇ ਆ, ਲੇਕਿਨ ਮਾਰੇ ਜ਼ਿਆਦਾ ਜਦ ਇਹਨਾਂ ਨੇ ਉਹਦੀ ਭੈਣ ਦੀ ਦਿੱਤਾ ਆ। ਉਹਦਾ ਛੱਡਿਆ ਹੀ ਕੱਖ ਨਹੀਂ ਇਹਨਾਂ ਨੇ। ਅਸਲ ਦੇ ਵਿੱਚ ਸ਼ਰਾਰਤੀ ਅਨਾਸਰਾਂ ਨੇ ਨਾ, ਜਿੱਦਾਂ ਛੋਟੀਆਂ ਛੋਟੀਆਂ ਗੱਲਾਂ, ਜਿੱਦਾਂ ਤੁਸੀਂ ਖੁਦ ਦੱਸੀ ਕਿ ਉੱਥੇ ਜ਼ਾਹਰਾ ਤੁਹਾਨੂੰ ਪਾਲਾ ਲੱਗਣ ਲੱਗ ਪਿਆ, ਠੰਡ ਲੱਗਣ ਲੱਗ ਪਈ, ਕਿਸੇ ਦਾ ਘਰ ਦਾ ਛੱਤ ਲੈ ਆਂਦੀ, ਠੀਕ ਹੈ, ਜਾਂ ਕਿਸੇ ਮੱਝਾਂ ਭੁੱਖੀਆਂ ਨੇ ਨਾਲ ਉਹਦੇ ਚਲੇ ਗਈਆਂ, ਕਿਸੇ ਦੇ ਖੇਤਾਂ 'ਚ ਚਲੇ ਗਈਆਂ। ਛੋਟੀਆਂ ਛੋਟੀਆਂ ਗੱਲਾਂ ਕਰਕੇ ਵੀ ਬਹੁਤ ਮਸਲੇ ਮਸਾਇਲ ਬਣੇ। ਤੇ ਚਲੋ ਬਜ਼ੁਰਗੋ, ਤੁਹਾਡਾ ਸ਼ੁਕਰੀਆ। ਸਿਰਫ ਇੱਕ ਘਰ ਦੀ ਜਾਂ ਇੱਕ ਸੂਬੇ ਦੀ ਕਹਾਣੀ ਨਹੀਂ ਹੈ, ਬਲਕਿ ਪੂਰੇ ਇੱਕ ਪੰਜਾਬ ਖੇਤਰ ਦੀ ਜਿਹੜੀ ਹੈ, ਵੱਖ-ਵੱਖ ਸ਼ਹਿਰਾਂ ਦੀ, ਨਹੀਂ 10 ਲੱਖ ਲੋਕ ਮਰਨਾ ਇੱਕ ਆਜ਼ਾਦੀ ਲਈ, ਔਰ ਉਸ ਤੋਂ ਬਾਅਦ 1 ਕਰੋੜ ਤੋਂ ਉੱਪਰ ਲੋਕਾਂ ਦੀ ਹਿਜਰਤ ਹੋਣਾ ਕੋਈ ਆਮ ਗੱਲ ਨਹੀਂ ਹੈ। ਸੋ ਇਹਨਾਂ ਕਹਾਣੀਆਂ ਦਾ ਮਕਸਦ ਜਿਹੜਾ ਹੈ ਉਹ ਇਹੀ ਹੈ ਕਿ ਅਸੀਂ ਆਪਣੀ ਜੜ੍ਹਾਂ ਨਾਲ ਜੁੜੀਏ, ਆਪਣਾ ਪੁਰਾਣਾ ਜਿਹੜਾ ਸਾਡਾ ਪੰਜਾਬ ਸੀ। ਕਿਉਂਕਿ ਇੱਕ ਚੀਜ਼ ਸਾਨੂੰ ਅੱਜ ਕੱਲ੍ਹ ਦਾ ਮੀਡੀਆ ਦੱਸਦੀ ਹੈ, ਔਰ ਇੱਕ ਚੀਜ਼ ਜਿਹੜੀ ਹੈ ਉਹ ਸੀਨਾ ਬਸੀਨਾ ਚੀਜ਼ਾਂ ਆਉਂਦੀਆਂ ਨੇ। ਜਦੋਂ ਆਪਾਂ ਬਜ਼ੁਰਗਾਂ ਕੋਲ ਬਹਿੰਦੇ ਹਾਂ, ਬਜ਼ੁਰਗ ਦੱਸਦੇ ਆ ਕਿ ਪਹਿਲੇ ਤਾਂ 47 ਤੋਂ ਪਹਿਲੇ ਤਾਂ ਕੋਈ ਗੱਲ ਹੀ ਨਹੀਂ ਸੀ, ਸਾਰੇ ਲੋਕ ਹੱਸੀ ਖੇਡ ਆਪਸ ਦੇ ਵਿੱਚ। ਸਾਡਾ ਬਰਾਬਰਾਂ ਨੇ ਕੋਈ ਗੱਲ ਨਹੀਂ ਸੀ ਵੀ ਪਾਕਿਸਤਾਨ ਬਣਨੇ ਤੋਂ ਪਹਿਲਾਂ ਇੱਥੇ ਗੜਬੜ ਰਹੀ ਆ ਜਾਂ ਕਿ ਨਾ ਦੁਸ਼ਮਣੀ ਰਹੀ ਆ। ਬੜੇ ਸੋਹਣੇ ਆਉਂਦੇ ਜਾਂਦੇ। ਬਜ਼ੁਰਗਾਂ ਨੇ ਬੜਾ ਬਖੂਬੀ ਦੱਸਿਆ ਕਿ ਹਕੂਮਤਾਂ ਬਦਲੀ ਆ, ਰਿਆਇਆ ਥੋੜ੍ਹੀ ਬਦਲੀ ਹੈ। ਲੇਕਿਨ ਅਸੀਂ ਵੇਖਿਆ ਕਿ 47 ਦੇ ਕੁਛ ਸਮੇਂ ਦੀ ਜਿਹੜੀ ਦੁਸ਼ਮਣੀ ਹੈ, ਨੁਕਸਾਨ ਬਹੁਤ ਹੋਇਆ 47 ਬਹੁਤ ਨੁਕਸਾਨ ਹੋਇਆ ਜੀ, ਲੇਕਿਨ ਕੁਛ ਸਮੇਂ ਦੀ ਦੁਸ਼ਮਣੀ ਜਿਹੜੀ ਹੈ ਪਿਛਲੇ 75 ਸਾਲਾਂ 'ਚ ਘੱਟ ਨਹੀਂ ਹੋਈ। ਸੋ ਆਪਣੇ ਵੀਡੀਓ ਦਾ ਮਕਸਦ ਇਹੀ ਹੈ ਕਿ ਬਜ਼ੁਰਗਾਂ ਦੀ ਜਿਹੜੇ ਬਜ਼ੁਰਗ ਜਿਸ ਤਰ੍ਹਾਂ ਦੱਸਦੇ ਕਿ ਯਾਰ ਮੈਂ ਉੱਥੇ ਕਿਹਦੇ ਕੋਲ ਜਾਵਾਂ, ਇਸ ਤਰ੍ਹਾਂ ਪਤਾ ਨਹੀਂ ਕਿੰਨੇ ਕੁ ਉੱਧਰ ਦੇ ਲੋਕ ਹੋਣੇ ਆ ਜਿਹੜੇ ਇਹ ਸੋਚਦੇ ਹੋਣੇ ਕਿ ਯਾਰ ਮੈਂ ਪਾਕਿਸਤਾਨ 'ਚ ਕਿਹਦੇ ਕੋਲ ਜਾਵਾਂ। ਸੋ ਆਪਸੀ ਇਹਨਾਂ ਦੀ ਜਿਹੜੀ ਪੈਗਾਮ ਰਸਾਨੀ ਦਾ ਕੰਮ ਹੈ ਉਹ ਆਪਾਂ ਇਸ ਵੀਡੀਓ ਰਾਹੀਂ ਕਰਦੇ ਹਾਂ। ਹੋਪਫੁਲੀ ਕਿ ਇਹ ਜਦੋਂ ਪੈਗਾਮ ਇਹਨਾਂ ਦੇ ਪਿੰਡ ਪਹੁੰਚੇਗਾ, ਇਹ ਵੀਡੀਓ ਜਦੋਂ ਇਹਨਾਂ ਦੀ ਪਿੰਡ ਪਹੁੰਚੇਗੀ ਤਾਂ ਉੱਧਰੋਂ ਵੀ ਬਜ਼ੁਰਗਾਂ ਵਾਸਤੇ ਪਿਆਰ ਭਰਿਆ ਸੁਨੇਹਾ ਆਵੇਗਾ। ਬਜ਼ੁਰਗ ਵੀ ਆਪਣਾ ਪਿੰਡ ਵੇਖ ਸਕਣਗੇ। ਕੋਸ਼ਿਸ਼ ਆਪਣੀ ਇਹੀ ਹੈ ਕਿ ਪਿੰਡਾਂ ਦੇ ਪਿੰਡ ਆਪਸ 'ਚ ਗੱਲਬਾਤ ਕਰਨਾ ਸ਼ੁਰੂ ਕਰਨ, ਔਰ ਬਹੁਤ ਸਾਰੇ ਲੋਕ ਇਹਦੇ ਵਿੱਚ ਸਾਡੇ ਨਾਲ ਹੈਲਪ ਕਰਦੇ ਆ। ਬਹੁਤ ਸਾਰੇ ਲੋਕ ਦੱਸਦੇ ਆ ਸਾਨੂੰ ਕਿ ਬਈ ਜੀ ਫਲਾਣਾ ਬਾਬਾ ਜਿਹੜਾ ਉੱਥੇ ਮੌਜੂਦ ਹੈ, ਉਹਦੇ ਨਾਲ ਤੁਸੀਂ ਜ਼ਰੂਰ ਗੱਲਬਾਤ ਕਰੋ। ਔਰ ਅੱਜ ਦੇ ਇਸ ਵੀਡੀਓ ਲਈ ਅਸੀਂ ਅਵੈਸ ਔਰ ਇਰਫਾਨ ਵੀਰ ਦਾ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਬਜ਼ੁਰਗਾਂ ਨਾਲ ਮਿਲਾਇਆ। ਹੋਪਫੁਲੀ ਬਜ਼ੁਰਗਾਂ ਲਈ ਪਿਆਰ ਸੁਨੇਹਾ ਆਵੇਗਾ। ਮਿਲਦੇ ਆ ਜੀ ਕਿਸੇ ਹੋਰ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਬਜ਼ੁਰਗ ਦੇ ਨਾਲ। ਰੱਬ ਰਾਖਾ।